ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਦੇ ਹਾਂ ਪੰਜਾਬ ਦੇ ਵਿੱਚ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਨਾਲ ਤੇ ਉਹਨਾਂ ਤੋਂ ਜਾਣਾਂਗੇ ਕੁਝ ਅਹਿਮ ਖਬਰਾਂ ਬਾਰੇ, ਕੁਝ ਅਹਿਮ ਟਿੱਪਣੀਆਂ, ਕੁਝ ਅਹਿਮ ਜਾਣਕਾਰੀਆਂ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕੀਤੀ ਜਾ ਸਕਦੀ ਹੈ। ਗੁਰਦੀਪ ਸਿੰਘ ਵਿਰਦੀ ਕਲੋਵੀ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਰਨਜੀਤ ਸਿੰਘ ਬਦਵਾਲ, ਪਿਆਰਾ ਸਿੰਘ ਰਾਹੂ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ, ਤੇ ਇਹਨਾਂ ਦੇ ਨਾਲ 559 905 2575 ਤੇ ਗੱਲ ਕਰ ਸਕਦੇ ਹੋ। ਸ਼ਰਮਾ ਜੀ, ਖਬਰਾਂ ਦੇ ਵੱਲ ਵਧ ਗਏ ਤੇ ਇਸ ਵੇਲੇ ਕਈ ਵਿਵਾਦ ਨੇ, ਕਈ ਖਬਰਾਂ ਨੇ ਜਿਹੜੀਆਂ ਪੰਜਾਬ ਦੀ ਪੋਲਿਟਿਕਸ ਦੇ ਨਾਲ ਨਾਲ ਇਸ ਅਖਬਾਰਾਂ 'ਚ ਵੀ ਛਾਈਆਂ ਪਈਆਂ ਨੇ ਤੇ ਪੋਲਿਟਿਕਸ 'ਚ ਤਾਂ ਛਾਉਣੀਆਂ ਨੇ। ਪੰਜਾਬ ਸਰਕਾਰ ਤੋਂ ਸ਼ੁਰੂਆਤ ਕਰੀਏ। ਰੱਖੜੀ ਤੇ ਤੋਹਫੇ ਤਾਂ ਦਿੰਦੀਆਂ, ਭਰਾ ਵੀ ਦਿੰਦੇ ਆ, ਭੈਣਾਂ ਵੀ ਦਿੰਦੀਆਂ, ਪਰ ਸਰਕਾਰ ਨੇ ਵੀ ਦਿੱਤਾ ਲੋਕਾਂ ਨੂੰ ਮਹਿੰਗੀ ਰੇਤ ਦਾ। ਬਿਲਕੁਲ ਜੀ। ਕੱਲ ਕੈਬਨਿਟ ਦੀ ਬੈਠਕ ਸੀ, ਬੈਠਕ 'ਚ ਅਹਿਮ ਵਿਚਾਰਾਂ ਹੋਈਆਂ ਤੇ ਜਿਹੜਾ ਸਿੱਖਿਆ ਸਿਹਤ ਵਾਲਾ ਮਾਡਲ ਸੀ ਉਹਨੂੰ ਲੈ ਕੇ ਖਾਸ ਚਰਚਾ ਹੋਈ ਤੇ ਉਸ ਚਰਚਾ 'ਚ ਤੈਅ ਕੀਤਾ ਕਿ ਆਪਾਂ ਇੱਕ ਟਰਸਟ ਬਣਾਓ, ਟਰਸਟ ਰਾਹੀਂ ਦਾਨ ਲੈਣਾ ਸ਼ੁਰੂ ਕਰੋ ਲੋਕਾਂ ਤੋਂ, ਤੇ ਦਾਨ ਲੈ ਕੇ ਫਿਰ ਆਪਾਂ ਸਕੂਲ ਸੁਧਾਰੋ, ਫਿਰ ਆਪਾਂ ਸਿਹਤ ਕੇਂਦਰ ਸੁਧਾਰੋ। ਕਿ ਭਾਈ ਉਹਦੇ ਲਈ ਤਾਂ ਪਹਿਲਾਂ ਹੀ NRI ਆਪਣੇ ਆਪਣੇ ਪਿੰਡਾਂ 'ਚ ਆਪਣੇ ਆਪਣੇ ਇਲਾਕਿਆਂ 'ਚ ਲੱਗੇ। ਸੋ ਫਿਰ ਜੇਕਰ ਦਾਨ ਲੈ ਕੇ ਹੀ ਸਰਕਾਰ ਚਲਾਉਣੀ, ਫਿਰ ਮੁਫਤ ਸਕੀਮਾਂ ਵਾਲਾ ਕਿਉਂ ਸਵਾਲ। ਸੋ ਇੱਧਰ ਇੱਕ ਪਾਸੇ ਆਹ ਟਰਸਟ ਬਣਾ ਕੇ ਲੋਕਾਂ ਤੋਂ ਵਸੂਲੀ ਵਾਲਾ ਇੱਕ ਨਵਾਂ ਰਾਹ ਖੋਲ੍ਹਣ ਦੀ ਤਿਆਰੀ, ਤੇ ਦੂਸਰੇ ਪਾਸੇ ਰੇਤ ਵਾਲੇ ਦੇ ਉੱਤੇ ਲੋਕਾਂ ਦੇ ਨਾਲ ਨਵੀਂ ਠੱਗੀ। ਇਹ ਉਹ ਪਾਰਟੀ ਹੈ ਜਿਹੜੀ ਕਹਿੰਦੀ ਸੀ ਕਿ ਅਕਾਲੀਆਂ ਨੇ ਰੇਤ ਲੁੱਟਿਆ, ਇਹ ਉਹ ਪਾਰਟੀ ਜਿਹੜੀ ਕਹਿੰਦੀ ਸੀ ਕਾਂਗਰਸ ਨੇ ਰੇਤ ਲੁੱਟਿਆ। ਔਰ ਇਹ ਉਹ ਗੱਲ ਸੀ ਜਿਹੜੀ ਲੋਕਾਂ ਨੂੰ ਪਹਿਲਾਂ ਹੀ ਪਤਾ ਸੀ। ਪੰਜਾਬ ਦੇ ਹਰ ਲੋਕ ਜਾਣਦੇ ਸੀ, ਚਾਹੇ ਉਹ ਅਕਾਲੀਆਂ ਨਾਲ ਸੰਬੰਧ ਰੱਖਦੇ ਸੀ, ਚਾਹੇ ਉਹ ਕਾਂਗਰਸੀਆਂ ਨਾਲੇ, ਜਾਂ ਉਹ ਸਿਰਫ ਵੋਟਰ ਸੀ ਜਾਂ ਬਾਸੀ ਸੀ। ਸਾਰਿਆਂ ਨੂੰ ਪਤਾ ਸੀ ਕਿ ਰੇਤ ਦੇ ਨਾਂ ਦੇ ਉੱਤੇ ਅਕਾਲੀ ਕਾਂਗਰਸੀਆਂ ਨੇ ਪੰਜਾਬ ਨੂੰ ਬਰਾਬਰ ਲੁੱਟਿਆ। ਜੇਕਰ ਤੁਸੀਂ ਉਹਦੀ ਤਸਵੀਰ ਦੇਖਣੀ ਹੋਵੇ ਤਾਂ ਤੁਸੀਂ ਪੰਜਾਬ ਦੇ ਕਿਸੇ ਵੀ ਨਦੀ ਨਾਲੇ ਵਾਲੀ, ਦਰਿਆ ਵਾਲੀ ਕੋਈ ਪੁਲ ਦੇਖ ਲਿਓ, ਪੁਲ ਦੇ ਥੱਲੇ ਤੁਹਾਨੂੰ ਪਿੱਲਰ ਤਾਂ ਮਿਲਣਗੇ, ਪਿੱਲਰ ਦੇ ਆਲੇ ਦੁਆਲੇ ਮਿੱਟੀ ਰੇਤ ਤੱਕ ਨਹੀਂ ਮਿਲੂਗਾ। ਰੋਡੇ ਕਰ ਦਿੱਤੇ ਪੁਲ, ਮਤਲਬ ਕਿ ਉਹ ਰੱਬ ਆਸਰੇ ਖੜੇ ਨੇ। ਸੋ ਇਸ ਲਈ ਇੱਥੋਂ ਤੱਕ ਰੇਤ ਕੱਢ ਲਿਆ। ਫਿਰ ਉਹ ਲੈਣੀ ਸਾਈਟ ਇੱਕਾ ਤੇ ਆਲੇ ਦੁਆਲੇ ਵਾਲੀ ਸਾਰੀ ਕਿੰਨੀ ਪੱਟਣੀ ਆ ਕਿੰਨੀ ਨਹੀਂ, ਉਹ ਪਤਾ ਹੀ ਨਹੀਂ ਕਿਸੇ ਨੂੰ ਹਿਸਾਬ ਕਿਤਾਬ। ਸੋ ਇਸ ਲਈ ਅਕਾਲੀ ਕਾਂਗਰਸ ਨੇ ਜਿਹੜਾ ਰੇਤ ਦੱਬ ਕੇ ਲੁੱਟਿਆ ਸੀ, ਉਹਦੇ ਉੱਤੇ ਆਮ ਆਦਮੀ ਪਾਰਟੀ ਨੇ ਦੱਬ ਕੇ ਰਾਜਨੀਤੀ ਵੀ ਕੀਤੀ। ਔਰ ਉਹਦਾ ਵੀ ਇੱਕ ਮਤਲਬ ਕਿ ਵੋਟਾਂ ਵੱਧ ਪੈਣ ਦਾ ਵਿੱਚ ਇੱਕ ਰੇਤ ਵੀ ਸਹਾਈ ਸੀ। ਸੋ ਹੁਣ ਜਦੋਂ ਕੈਬਨਿਟ ਦੀ ਬੈਠਕ ਸੀ ਤਾਂ ਇਹਦੇ ਵਿੱਚ ਜਿਹੜੇ ਕਹਿੰਦੇ ਸੀ ਕਿ ਰੇਤ ਨਾਲ ਖਜ਼ਾਨਾ ਭਰ ਜਾਣਾ ਜੀ, ਤੇ ਉਹ ਖਜ਼ਾਨਾ ਹੁਣ ਮਤਲਬ ਕਿ ਲੋਕਾਂ ਦੀ ਜੇਬ ਵੱਢ ਕੇ ਹੀ ਭਰਨਾ, ਤਾਂ ਫਿਰ ਫਰਕ ਕੀ ਹੈ ਜਨਾਬ। ਕਹਿੰਦੇ ਕਿ ਕਾਂਗਰਸ ਸਰਕਾਰ ਨੇ ਜਾਂਦੇ ਜਾਂਦੇ ਜਿਹੜਾ 5.5 ਰੁਪਈਏ ਨੂੰ ਕਰਤੀ ਸੀ ਰੇਤ, ਕਿ ਉਹ ਅਸੀਂ ਜੀ ਮੁੜ ਕੇ ਮਤਲਬ ਕਹਿੰਦੇ ਜੀ 9 ਰੁਪਈਏ ਪ੍ਰਤੀ ਮਤਲਬ ਕਿ ਕਿਊਸਿਕ ਫੁੱਟ ਨੂੰ ਕਰ ਲਈ ਆ। ਸੋ 5.5 ਰੁਪਈਏ ਕਿਊਸਿਕ ਫੁੱਟ ਵਾਲਾ ਰੇਟ ਕਹਿੰਦੇ ਮੁੜ ਕੇ ਅਸੀਂ 9 ਰੁਪਈਏ ਕਰ ਲਿਆ, ਕਿਉਂਕਿ ਕਹਿੰਦੇ ਪਿਛਲੀ ਸਰਕਾਰ ਜਿਹੜਾ ਦਮ ਭਰਦੀ ਸੀ, ਬੈਂਸ ਸਾਹਿਬ ਕਹਿੰਦੇ ਅਸੀਂ ਫੈਲਾਂ ਫੁੱਲਾਂ ਫਰੋਲੀਆਂ, ਉਹ ਐਂ ਹਵਾ 'ਚ ਸੀ ਗੱਲ। ਅਸਲ 'ਚ ਰੇਟ ਆਹੀ ਆ, ਕਹਿੰਦੇ ਉਹਦਾ ਫਾਇਦਾ ਕਹਿੰਦੇ ਦੂਸਰੀਆਂ ਠੇਕੇਦਾਰ ਕੰਪਨੀਆਂ ਨੂੰ ਹੁੰਦਾ ਸੀ। ਹੁਣ ਇਸ ਨਵੀਂ ਪਾਲਿਸੀ ਦੇ ਵਿੱਚ ਇਹਨਾਂ ਨੇ 3-4 ਵੱਡੀਆਂ ਚੀਜ਼ਾਂ ਲਿਆਂਦੀਆਂ। ਪਹਿਲਾਂ ਤਾਂ ਸਿੱਧਾ ਜਿਹੜਾ ਕ੍ਰੈਸ਼ਰ ਰਜਿਸਟਰਡ ਕਰਾਉਣ ਦੀ ਫੀਸ ਆ ਉਹ 10 ਗੁਣਾ ਵਧਾਤੀ। ਉਹ 10,000 100 ਗੁਣਾ, ਮਤਲਬ ਕਿ ਇੱਕ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਕਿ 10 ਨਾਲ ਜੇ ਗੁਣਾ ਕਰੋਗੇ ਤਾਂ 100 ਰੁਪਈਆ ਸਿੱਧਾ ਮਤਲਬ ਕਿ ਉਸ ਹਿਸਾਬ ਨਾਲ ਵੱਧਦਾ, ਕਿਉਂਕਿ 10,000 ਸੀ ਹੁਣ ਲੱਖ ਹੋ ਗਈ। ਸੋ 10 ਗੁਣਾ ਸਿੱਧੀ ਵਧਾ ਕੇ ਉਹ ਕੀਤੀ। ਫਿਰ ਜਿਹੜੀ ਮਤਲਬ ਕਿ ਸਿਕਿਉਰਿਟੀ ਮਨੀ ਆ ਉਹ 3 ਲੱਖ ਤੋਂ ਵਧਾ ਕੇ 5 ਲੱਖ ਕਰਤੀ। ਇਹੀ ਨਹੀਂ ਜਨਾਬ, ਜਿਹੜਾ ਰੇਟ ਆ, ਜਿਵੇਂ ਆਪਾਂ ਇਹਦੀ ਗੱਲ ਕਰ ਰਹੇ ਹਾਂ ਕਿ ਰੇਤ ਦਾ 5.5 ਰੁਪਈਏ ਤੋਂ 9 ਰੁਪਈਏ ਮਤਲਬ ਕਿ ਪ੍ਰਤੀ ਕਿਊਸਿਕ ਫੁੱਟ ਕੀਤਾ, ਉਸੇ ਤਰ੍ਹਾਂ ਬਜਰੀ ਦਾ ਰੇਟ ਵੀ ਇਹਨਾਂ ਨੇ 5 ਰੁਪਏ ਤੋਂ ਵਧਾ ਕੇ ਸਿੱਧਾ 20 ਰੁਪਈਏ ਕਰਤਾ ਜੀ। ਤੁਸੀਂ ਇੱਥੋਂ ਹਿਸਾਬ ਲਾਓ ਕਿ ਰੇਤ ਵੀ ਮਹਿੰਗਾ, ਬਜਰੀ ਵੀ ਮਹਿੰਗੀ। ਔਰ ਜਿਹਨੇ ਕ੍ਰੈਸ਼ਰ ਲੈਣਾ ਹੈ ਜੀ, ਜਿਹੜਾ ਪਹਿਲਾਂ 10,000 ਫੀਸ ਦਿੰਦਾ ਸੀ ਤੇ ਉਹ 10,000 ਦੇ ਕੇ ਵੀ ਉਹ ਕਿੰਨਾ ਲੁੱਟਦਾ ਸੀ, ਹੁਣ ਅਗਲੇ ਨੇ ਜਦੋਂ ਲੱਖ ਰੁਪਈਆ ਦੇਣਾ ਤੇ ਸਿਕਿਉਰਿਟੀ ਵੀ 3 ਦੀ ਬਜਾਏ
5 ਲੱਖ ਦੇਣੀ ਆ, ਫਿਰ ਹਿਸਾਬ ਜੀ ਲਾ ਲਓ ਕੀ ਹੋਊਗਾ। ਤੇ ਹੁਣ ਇਹਦੇ ਵਿੱਚ ਜਿਹੜੀ ਅਹਿਮ ਗੱਲ ਕੀਤੀ ਇਹਨਾਂ ਨੇ, ਉਸ ਪਹਿਲੂ ਤੋਂ ਜੇਕਰ ਸਮਝਣਾ ਹੋਵੇ ਤਾਂ ਸਿੱਧਾ ਜਿਹਾ ਗੱਲ ਹੈ ਕਿ ਹੁਣ ਸਰਕਾਰ ਨੇ ਇਹਨਾਂ ਨੂੰ ਜਿੱਥੇ ਸਾਈਟ ਅਲਾਟ ਹੋਣੀ ਆ, ਉਹ ਸਾਈਟ ਇਹਨਾਂ ਨੂੰ ਮਤਲਬ ਕਿ 3 ਸਾਲ ਲਈ ਅਲਾਟ ਹੋਣੀ ਆ, ਤੇ ਉਹ 4 ਸਾਲ ਲਈ ਬੰਦਾ ਵਧਾ ਸਕਦਾ। ਵਧਾਉਣ ਵਾਲੀ ਪੋਜੀਸ਼ਨ ਸਮਝੋ ਪ੍ਰਵੀਨ ਜੀ, ਕਮਾਲ ਦੀ ਆ ਜੀ। ਉਹ ਕਹਿੰਦੇ ਕਿ ਜਿਹੜੇ ਠੇਕੇਦਾਰ ਨੂੰ ਅਸੀਂ ਸਾਈਟ ਅਲਾਟ ਕਰਾਂਗੇ, ਉਹ ਸਾਈਟ 3 ਸਾਲ ਦਾ ਕੰਟਰੈਕਟ ਹੋਊਗਾ ਉਹਦੇ ਨਾਲ। ਠੀਕ ਹੈ। 3 ਸਾਲ ਬਾਅਦ ਉਹ 4 ਸਾਲ ਵਧਾ ਸਕਦਾ, ਬਸ਼ਰਤੇ ਉੱਥੇ ਮਾਲ ਹੋਵੇ। ਮਾਲ ਛੱਡੂ ਅਗਲਾ 3 ਸਾਲ ਚ। ਜੀ ਪਹਿਲਾਂ ਤਾਂ ਆਹੀ ਆ। ਸੋ ਇਸ ਲਈ ਅਗਲੀ ਵਾਰ ਅਗਲਾ ਨਵੀਂ ਸਾਈਟ ਭਾਲੂਗਾ ਕਿ ਇਸੇ ਸਾਈਟ ਤੇ ਮੈਂ ਕਿਉਂ ਇੱਥੋਂ ਮਾਲ ਪਹਿਲੇ 3 ਸਾਲ ਚ ਓਨਾ ਕੱਢ ਲਵਾਂ, ਤੇ ਮੈਂ 4 ਸਾਲ ਦੀ ਫੀਸ ਵਾਧੂ ਕਿਉਂ ਦੇਵਾਂ। ਸੋ ਇੱਥੇ ਆ ਖੇਡਾਉਣਾ। ਫਿਰ ਇਹ ਕਹਿੰਦੇ ਜੀ ਕੈਮਰੇ ਲਾ ਦਾਂਗੇ ਅਸੀਂ ਸਾਈਟਾਂ ਤੇ ਇੱਕ ਅਸੀਂ ਮਾਈਨਿੰਗ ਵਾਲਾ ਬੰਦਾ ਪਿਛਲੇ ਦਿਨਾਂ ਅਨੰਦਪੁਰ ਸਾਹਿਬ ਸਸਪੈਂਡ ਵੀ ਕੀਤਾ। ਸੋ ਇਹ ਰੇਤ ਮਾਫੀਆ ਮੁੱਕਿਆ ਨਹੀਂ ਆ, ਉਹਦਾ ਪਾਰਟੀ ਦਾ ਰੰਗ ਬਦਲਿਆ ਬਸ। ਹੁਣ ਇਹ ਕੈਬਨਿਟ ਦੇ ਵਿੱਚ ਲਿਆ ਕੇ ਇਸ ਨੂੰ ਪਾਰਟੀ ਦੀ ਨੀਤੀ ਬਣਾ ਕੇ ਤੁਸੀਂ ਕਹੋਗੇ ਕਿ ਸਰਕਾਰੀ ਨੀਤੀ ਆ। ਸਰਕਾਰੀ ਨੀਤੀਆਂ ਪਹਿਲਾਂ ਵੀ ਬਣੀਆਂ। ਕੈਪਟਨ ਦਾ ਹੈਲੀਕਾਪਟਰ ਉੜਿਆ ਸੀ, ਯਾਦ ਕਰੋ। ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਦੇ ਨੇ ਦੂਜੀ ਵਾਰ, ਬਣਦੀ ਸਾਰ ਹੀ ਉਹਨਾਂ ਦਾ ਇੱਕ ਹੈਲੀਕਾਪਟਰ ਉੜਿਆ, ਤੇ ਲੋਕ ਆਪਣੇ ਕ੍ਰੈਸ਼ਰ ਛੱਡ ਕੇ, ਲੋਕ ਆਪਣੇ ਉਹ ਟਰਾਲੇ ਛੱਡ ਕੇ, ਲੋਕ ਆਪਣੇ ਟਰੈਕਟਰ ਟਰੈਲੀਆਂ ਛੱਡ ਕੇ ਭੱਜੇ ਕਿ ਲਓ ਜੀ ਛਾਪਾ ਪੈ ਗਿਆ, ਛਾਪਾ ਪੈ ਗਿਆ। ਤੇ ਉਹਦਾ ਬਾਅਦ ਚੋਂ ਸਮਝ ਆਈ ਕਿ ਉਹ ਤਾਂ ਭਾਈ ਰੇਟ ਵਧਾਉਣ ਲਈ ਸੀ ਜੀ, ਔਰ ਰੇਤ ਫੜਨ ਲਈ ਥੋੜਾ ਸੀ, ਉਹ ਨਜਾਇਜ਼ ਮਾਈਨਿੰਗ ਫੜਨ ਲਈ ਥੋੜਾ ਸੀ। ਉਹ ਤਾਂ ਰੇਟ ਵੱਧ ਗਿਆ ਉਹਦੇ ਨਾਲ। ਮਤਲਬ ਕਿ ਆ ਲਓ ਜੀ, ਸਵੇਰ ਨੂੰ ਜਿਹੜੇ ਮੱਥੇ ਟਿਕਦੇ ਸੀ ਕਹਿੰਦੇ ਉਹ ਐਮਐਲਏ ਦੇ ਘਰਾਂ 'ਚ ਵੱਧ ਮਾਲ ਪਹੁੰਚਣ ਲੱਗ ਗਿਆ ਕਿ ਭਾਈ ਮਾਫ ਕਰਿਓ, ਦੁਬਾਰਾ ਹੈਲੀਕਾਪਟਰ ਜੁੜੇ ਹੋਏ ਹੋ ਤੇ ਮੁੜ ਕੇ ਉਹ ਹੈਲੀਕਾਪਟਰ ਉੜਿਆ ਵੀ ਨਹੀਂ ਜੀ। ਸੋ ਇਸੇ ਲਈ ਉਸ ਤੋਂ ਬਾਅਦ ਚਰਨਜੀਤ ਚੰਨੀ ਮੁੱਖ ਮੰਤਰੀ ਬਣੇ। ਚੰਨੀ ਜੀ ਨੇ ਮੁੱਖ ਮੰਤਰੀ ਬਣਦਿਆਂ ਹੀ ਪਹਿਲੇ ਬੋਲ ਕੀ ਸੀ, ਸਭ ਨੂੰ ਯਾਦ ਹੋਣਗੇ। ਉਹਨਾਂ ਨੇ ਕਿਹਾ ਕਿ ਜੋ ਮਰਜ਼ੀ ਹੋ ਜਾਵੇ, ਰੇਤ ਮਾਫੀ ਵਾਲਾ ਮੈਨੂੰ ਕੋਈ ਮਿਲ ਨਾ ਆਵੇ ਜੀ। ਤੇ ਲੋਕਾਂ ਨੇ ਖੂਬ ਚਰਚਾ ਕੀਤੀ। ਕਹਿੰਦੇ ਚੰਨੀ ਜੀ ਨੇ ਉਹਨੂੰ ਕਿਹਾ ਕਿ ਭਾਈ ਯਾਦ ਰੱਖਿਓ, ਹੁਣ ਸਿਸਮਾ ਨਹੀਂ ਜਾਣਾ, ਹੁਣ ਮੇਰੇ ਕੰਨੀ ਆਉਣਾ। ਸੋ ਇਸ ਲਈ ਕਹਿੰਦੇ ਕਿ ਉਹ ਯਾਦ ਕਰਾਉਣ ਲਈ ਸੀਗਾ ਕਿ ਭਾਈ ਹੁਣ ਰੇਤ ਵਾਲਾ ਕੰਮ ਵੀ ਮੈਂ ਦੇਖਣਾ, ਮੈਂ ਮੁੱਖ ਮੰਤਰੀ ਹਾਂ। ਸੋ ਉਸੇ ਤਰ੍ਹਾਂ ਹੁਣ ਨਵੀਂ ਸਰਕਾਰ ਸਵਾਲਾਂ ਦੇ ਘੇਰੇ 'ਚ ਆ ਕਿ ਭਾਈ ਤੁਸੀਂ ਤਾਂ ਲੋਕਾਂ ਨੂੰ ਸਹੂਲਤ ਦੇਣ ਲਈ ਸੀ, ਤੁਸੀਂ ਤਾਂ ਲੋਕਾਂ ਨੂੰ ਸਸਤੀ ਰੇਤ ਦੇਣ ਦਾ ਦਾਅਵਾ ਕਰਦੇ ਸੀ, ਤੁਸੀਂ ਤਾਂ ਸਸਤੀ ਸਿੱਖਿਆ, ਸਸਤੀ ਸਿਹਤ ਦੇਣ ਦੀਆਂ ਗੱਲਾਂ ਕਰਦੇ ਸੀ, ਤੇ ਆ ਫਿਰ ਰੇਟ ਵਧਾਉਣ ਦੀਆਂ ਗੱਲਾਂ ਕਿੱਥੋਂ ਆ ਗਈਆਂ? ਜੇਕਰ ਤੁਸੀਂ ਆਹ ਰੇਟ ਵਧਾਇਆ ਤਾਂ ਹੁਣ ਢੋਆ ਢਵਾਈ ਵੀ ਮਹਿੰਗੀ ਹੋਣੀ ਆ। ਸਰਕਾਰ ਕਹਿੰਦੀ ਜੀ ਉਹਦੀ ਦਰ ਆਪ ਤੈਅ ਕਰੂਗੀ, ਪਰ ਸਭ ਨੂੰ ਪਤਾ ਕਿ ਜਿਹੜੇ ਸਾਈਟ ਲੈਂਦੇ ਨੇ ਤੇ ਜਿਹਨੇ 1 ਨੰਬਰ 'ਚ ਤੇ 2 ਨੰਬਰ 'ਚ, ਉਹ ਕਿਵੇਂ ਰੇਤਾ ਪਹੁੰਚਣਾ, ਕਿਵੇਂ ਮਿਲਣਾ। ਸੋ ਇਸ ਲਈ ਕੋਈ ਫਰਕ ਨਹੀਂ ਪਿਆ ਪ੍ਰਵੀਨ ਜੀ। ਇਹ ਨੀਤੀ ਨੇ ਪੰਜਾਬ ਦੇ ਵਿੱਚ ਰੇਤ ਦੀ ਕਾਲਾ ਬਾਜ਼ਾਰੀ ਨੂੰ ਹੋਰ ਵਧਾਉਣਾ, ਉਸ ਨੂੰ ਲੈ ਕੇ ਸਵਾਲ ਖੜੇ ਨੇ। ਚਾਹੇ ਤੁਸੀਂ ਮਤਲਬ ਕਿ ਉਹਦੇ ਪਰ ਕੈਮਰੇ ਲਾ ਲਓ, ਚਾਹੇ ਤੁਸੀਂ ਨਵਜੋਤ ਸਿੱਧੂ ਵਾਲਾ ਤਰੀਕਾ ਅਪਣਾ ਲਓ ਕਿ GPS ਸਿਸਟਮ ਟਰੱਕਾਂ ਤੇ ਲਾ ਦਿਓ, ਚਾਹੇ ਟਰੱਕਾਂ ਦੇ ਰੰਗ ਬਦਲ ਲਓ। ਸੋ ਇਸ ਨੂੰ ਨੀਅਤ ਨਾਲ ਬਦਲਣਾ ਪੈਣਾ, ਨੀਤੀ ਨਾਲ ਨਹੀਂ ਜੀ। ਸੋ ਰੇਤ ਮਾਫੀਏ ਨੂੰ ਨੱਥ ਪਾਉਣ ਦੇ ਲਈ ਨੀਅਤ ਚਾਹੀਦੀ ਆ, ਨੀਤੀਆਂ ਨਹੀਂ। ਨੀਤੀਆਂ ਪਹਿਲੀਆਂ ਵੀ ਆਉਂਦੇ ਰਹੇ, ਹੁਣ ਵੀ ਆਉਂਦੀਆਂ ਰਹੀਆਂ, ਤੇ ਇਸ ਤੋਂ ਸਾਫ਼ ਸਮਝ ਆਉਂਦਾ ਕਿ ਸਰਕਾਰ ਉਹਨਾਂ ਨੂੰ ਹੋਰ ਬਲ ਦੇ ਰਹੀ ਆ, ਠੇਕੇਦਾਰਾਂ ਨੂੰ ਬਲ ਵੱਧ ਦੇ ਰਹੀ ਆ। ਇਹਦੇ ਵਿੱਚ ਵੀ ਕਿਤੇ ਨਾ ਕਿਤੇ ਰੇਤ ਮਾਫੀਆ ਮਜ਼ਬੂਤ ਹੋ ਰਿਹਾ। ਇਹ ਲੋਕਾਂ ਨਾਲ ਇੱਕ ਵਾਰ ਫਿਰ ਧੋਖਾ ਹੈ ਜੀ। ਬਿਲਕੁਲ ਲੋਕਾਂ ਨਾਲ ਤਾਂ ਧੋਖਾ ਹੈਗਾ ਹੀ ਹੈਗਾ। ਸ਼ਰਮਾ ਜੀ, ਅਗਲੀ ਖਬਰ ਦੇ ਵੱਲ ਵਧ ਗਏ ਤੇ ਗੱਲ ਕਰੀਏ ਮੁਫਤ ਸਕੀਮਾਂ ਤੇ ਲੋਕ ਭਲਾਈ ਯੋਜਨਾਵਾਂ ਦੀ। ਦੇਖੋ, ਆਪਾਂ ਹਮੇਸ਼ਾ ਕਹਿੰਦੇ ਆ ਕਿ ਜਿਹੜੀ ਕੋਈ ਵੀ ਡੈਮੋਕ੍ਰੇਸੀ ਹੈ, ਕੋਈ ਵੀ ਲੋਕਤੰਤਰਿਕ ਸਿਸਟਮ ਆ, ਉਹ ਵੈਲਫੇਅਰ ਹੋਣਾ ਚਾਹੀਦਾ। ਪਰ ਵੈਲਫੇਅਰਿੰਗ ਦੇ ਵਿੱਚ ਤੇ ਨਾਲੋਂ ਨਾਲ ਮੁਫਤ 'ਚ ਲਟਾਉਣ ਦੇ ਵਿੱਚ ਸ਼ਰਮਾ ਜੀ ਬਹੁਤ ਫਰਕ ਹੈ। ਇਹੀ ਗੱਲ ਸੁਪਰੀਮ ਕੋਰਟ ਨੇ ਕਹੀ ਹੈ ਕਿ ਇਹ ਮਹੀਨ ਜਿਹਾ ਫਰਕ ਸਮਝਣ ਪਾਰਟੀ। ਬਿਲਕੁਲ। ਅਰਵਿੰਦ ਕੇਜਰੀਵਾਲ ਹੋਰੀ ਪੰਜਾਬ 'ਚ ਪਹਿਲੀ ਗਰੰਟੀ ਦੇਣ ਚੰਡੀਗੜ੍ਹ ਆਏ। ਪ੍ਰੈਸ ਕਲੱਬ ਦੇ ਵਿੱਚ ਉਹਨਾਂ ਨੇ ਐਲਾਨ ਕੀਤਾ ਕਿ ਹਾਂ ਬਿਜਲੀ ਮੁਫਤ ਦੇਵਾਂਗੇ ਜੀ। ਤੇ ਮੇਰਾ ਅਰਵਿੰਦ ਕੇਜਰੀਵਾਲ ਨੂੰ ਸਵਾਲ ਸੀਗਾ ਕਿ ਕੇਜਰੀਵਾਲ ਸਾਹਿਬ, ਅਸੀਂ ਹੁਣ ਤੱਕ ਸੁਣਦੇ ਦੇਖਦੇ ਆਏ ਹਾਂ ਕਿ ਪਾਰਟੀਆਂ ਆਪਣੇ ਪੈਸਿਆਂ ਨਾਲ ਵੋਟਾਂ ਖਰੀਦਦੀਆਂ ਨੇ ਜੀ, ਪਰ ਤੁਸੀਂ ਤਾਂ ਨਵੇਕਲੀ ਪਹਿਲ ਕਦਮੀ ਪਾ ਰਹੇ ਹੋ। ਤੁਸੀਂ ਤਾਂ ਸਰਕਾਰੀ ਖਜ਼ਾਨੇ ਨਾਲ ਵੋਟਾਂ ਖਰੀਦ ਰਹੇ ਹੋ, ਪਰ ਉਹ ਵੀ ਮਤਲਬ ਕਿ ਬਾਅਦ ਚੋਂ ਕਿ ਪਹਿਲਾਂ ਬਣਾ ਦਿਓ, ਫਿਰ ਅਸੀਂ ਤੁਹਾਨੂੰ ਆਹ ਸਹੂਲਤ ਦੇਵਾਂਗੇ। ਸੋ ਇਸ ਲਈ ਉਹ ਇੱਕ ਵੋਟਾਂ ਖਰੀਦਣ ਵਾਲੀ ਨੀਤੀ ਆ। ਹੁਣ ਸੁਪਰੀਮ ਕੋਰਟ ਦੀ ਹਦਾਇਤ ਦੇ ਉੱਤੇ ਗੌਰ ਕਰਨ ਵਾਲੀ ਗੱਲ ਆ। ਸੁਪਰੀਮ ਕੋਰਟ ਨੇ ਸਾਰੀਆਂ ਪਾਰਟੀਆਂ ਨੂੰ ਕਟਹਿਰੇ 'ਚ ਖੜਾ ਕੀਤਾ, ਸਣੇ ਕੇਂਦਰ, ਸਣੇ ਚੋਣ ਕਮਿਸ਼ਨ। ਉਹਨਾਂ ਨੇ ਕੋਈ ਕਿਸੇ ਨਾਲ ਮਤਲਬ ਕਿ ਇਸ ਮਸਲੇ ਤੇ ਗੱਲ ਨਹੀਂ ਕੀਤੀ। ਉਹਨਾਂ ਨੇ ਬਕਾਇਦਾ ਉਦਾਹਰਨਾਂ ਦਿੱਤੀਆਂ ਜੀ। ਉਹਨਾਂ ਨੇ ਆਪਣੇ ਸਹੁਰੇ ਦੀ ਉਦਾਹਰਨ ਦਿੱਤੀ। ਉਹ ਕਹਿੰਦੇ ਕਿ ਮੇਰਾ ਸਹੁਰਾ ਕਹਿੰਦਾ ਸੀਗਾ ਕਿ ਆ ਮੇਰਾ ਕਨੈਕਸ਼ਨ ਆ, ਤੇ ਭਾਈ ਤੂੰ ਲੱਗਿਆ ਬੜਾ ਮਤਲਬ ਕਿ ਉਹਦੇ ਤੇ,
ਕਿ ਆ ਮਾੜਾ ਜਿਹਾ ਮੇਰਾ ਕਰੈਕਸ਼ਨ ਤਾਂ 1 ਨੰਬਰ 'ਚ ਕਰਾ ਦੇ। ਕਹਿੰਦਾ ਮੈਂ ਕਿਹਾ ਜੀ ਇਹ 2 ਨੰਬਰ ਦਾ ਸਿਸਟਮ ਆ, ਮੈਂ ਨਹੀਂ ਇਹ ਕੁਝ ਕਰ ਸਕਦਾ, ਇਹ ਤੁਹਾਡਾ ਗੈਰ ਕਾਨੂੰਨੀ ਕਨੈਕਸ਼ਨ ਆ, ਮੈਂ ਨਹੀਂ। ਕਹਿੰਦਾ 4 ਮਹੀਨਿਆਂ ਬਾਅਦ ਪਤਾ ਲੱਗਿਆ ਸਰਕਾਰ ਨੇ ਸਾਰੇ ਗੈਰ ਕਾਨੂੰਨੀ ਕਨੈਕਸ਼ਨ ਕਹਿੰਦਾ 1 ਨੰਬਰ 'ਚ ਕਰਤੇ। ਤੇ ਕਹਿੰਦਾ ਮੈਂ ਆਪਣੇ ਸਹੁਰੇ ਨਾਲੇ ਅੱਖ ਮਿਲਾਉਣ ਜੋਗਾ ਨਹੀਂ ਰਿਹਾ। ਫਿਰ ਜੱਜ ਸਾਹਿਬ ਨੇ ਇੱਕ ਹੋਰ ਕਹਾਣੀ ਸੁਣਾਈ। ਜੱਜ ਸਾਹਿਬ ਕਹਿੰਦੇ ਕਿ ਮੈਂ ਜਿਹੜੇ ਮੁਹੱਲੇ 'ਚ ਰਹਿੰਦਾ ਹਾਂ ਉਹਦੇ ਆਲੇ ਦੁਆਲੇ ਲੋਕਾਂ ਨੇ 3-3 4-4 ਮੰਜ਼ਲੇ ਘਰ ਛੱਤ ਲਏ ਗੈਰ ਕਾਨੂੰਨੀ। ਤੇ ਕਹਿੰਦਾ ਅਸੀਂ ਛੱਤਿਆ ਨੀਗਾ। ਤੁਸੀਂ ਕਹਿੰਦੇ ਨਹੀਂ ਵੀ ਇਹ ਸਿਸਟਮ ਠੀਕ ਨੀਗਾ। ਕਹਿੰਦਾ ਬਾਅਦ ਚੋਂ ਉਹਨਾਂ ਦੇ 1 ਨੰਬਰ 'ਚ ਹੋ ਗਏ, ਜਾਇਜ਼ ਹੋ ਗਏ ਉਹਨਾਂ ਦੇ, ਕਿ ਹੁਣ ਤੱਕ ਜਿਹਨੇ ਛੱਤ ਲਏ ਜੀ ਉਹ ਪਾਸ ਨੇ, ਹੁਣ ਨਵੇਂ ਨਹੀਂ ਛੱਤ ਸਕਦੇ। ਜੀ। ਸੋ ਇਸ ਲਈ ਉਹ ਕਹਿੰਦੇ ਕਿ ਆਹ ਜਿਹੜਾ ਸਿਸਟਮ ਹੈ ਕੌਣ ਕਰਦਾ, ਇਹਦੇ ਪਿੱਛੇ ਕੌਣ ਨੇ, ਪਾਰਟੀਆਂ ਨੇ। ਫਿਰ ਉਹਨਾਂ ਨੇ ਉਦਾਹਰਨ ਦਿੱਤੀ, ਕਹਿੰਦੇ ਕਿ ਇੱਕ ਸਹੂਲਤ ਹੁੰਦੀ ਹੈ, ਇੱਕ ਲੋਕ ਭਲਾਈ ਯੋਜਨਾਵਾਂ ਹੁੰਦੀਆਂ, ਇੱਕ ਮੁਫਤ ਸਕੀਮਾਂ ਹੁੰਦੀਆਂ। ਤੁਸੀਂ ਮੁਫਤ ਸਕੀਮਾਂ ਨੂੰ ਸਹੂਲਤਾਂ ਦੇ ਨਾਂ ਤੇ ਫੈਲਾ ਰਹੇ ਹੋ ਜੀ। ਸਿੱਖਿਆ ਸਿਹਤ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਤੁਸੀਂ ਉਹਨੂੰ ਸਕੀਮ ਚ ਲਿਆ ਰਹੇ ਹੋ। ਮੁਫਤ ਪੜਾਵਾਂਗੇ, ਮੁਫਤ ਸਕੂਲ, ਮੁਫਤ ਕਿਤਾਬਾਂ, ਇਹ ਸਰਕਾਰ ਦੀ ਵੈਸੇ ਹੀ ਜ਼ਿੰਮੇਵਾਰੀ ਹੈ ਕਿ ਬੱਚਿਆਂ ਨੂੰ, ਪੂਰੇ ਦੇਸ਼ ਨੂੰ ਸਾਖਰਤ ਕਰਨਾ, ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਸਾਖਰਤ ਕਰਨਾ, ਬੱਚਿਆਂ ਨੂੰ ਪੜਾਉਣਾ, ਉਹਨਾਂ ਨੂੰ ਸਕੂਲਾਂ ਤੱਕ ਲੈ ਕੇ ਆਉਣਾ, ਇਹ ਸਰਕਾਰ ਦੀ ਜ਼ਿੰਮੇਵਾਰੀ ਹੈ। ਬਿਲਕੁਲ। ਪਰ ਇੱਥੇ ਕਹਿੰਦੇ ਤੁਸੀਂ ਉਹਨੂੰ ਸਕੀਮ ਚ ਲਿਆ ਰਹੇ ਹੋ। ਫਿਰ ਉਹਨਾਂ ਨੇ 1000 ਰੁਪਏ ਵਾਲੀ ਗੱਲ, ਉਹਨਾਂ ਨੇ ਕਿਹਾ ਕਿ ਇੱਕ ਉਹ ਧਿਰ ਹੈ ਜਿਹੜੀ ਲੋਕਾਂ ਨੂੰ ਕਹਿੰਦੀ ਹੈ ਕਿ ਤੁਹਾਡੇ ਖਾਤਿਆਂ 'ਚ 1000 ਆ ਜਾਊਗਾ। ਕਹਿੰਦੇ ਇੱਕ ਉਹ ਪਾਰਟੀ ਹੈ ਜਿਹੜੀ ਕਹਿੰਦੀ ਹੈ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਆ ਜਾਣਗੇ। ਕਹਿੰਦੇ ਕਿ ਇਹ ਵੀ ਇੱਕ ਗੈਰ ਕਾਨੂੰਨੀ ਜਾਂ ਵੋਟਾਂ ਖਰੀਦਣ ਵਾਲਾ ਜਾਂ ਲੋਕਾਂ ਨੂੰ ਲੁਭਾਉਣ ਵਾਲਾ ਜਾਂ ਰਿਓੜੀਆਂ ਵੰਡਣ ਦੀ ਯੋਜਨਾਵਾਂ ਨੇ। ਪ੍ਰਵੀਨ ਜੀ, ਆਪਾਂ ਪੰਜਾਬ ਦੀ ਜੇਕਰ ਗੱਲ ਕਰੀਏ ਜੀ ਤਾਂ ਪੰਜਾਬ ਦੇ ਵਿੱਚ ਕਦੇ ਸਾਈਕਲ ਵੰਡ ਕੇ ਵੋਟਾਂ ਖਰੀਦੀਆਂ ਜਾਂਦੀਆਂ ਰਹੀਆਂ, ਕਦੇ ਲੈਪਟਾਪ ਦੇ ਵਾਅਦੇ ਕਰਕੇ, ਕਦੇ ਮੋਬਾਈਲ ਦੇ ਵਾਅਦੇ ਕਰਕੇ, ਕਦੇ ਸੁਖਬੀਰ ਵਾਲੇ ਟੈਬ ਤੇ, ਕਦੇ ਆਪਣਾ ਅਮਰਿੰਦਰ ਸਿੰਘ ਵਾਲੇ ਮੋਬਾਈਲ ਮੁੜ ਕੇ ਹੀ ਨਹੀਂ ਆਏ ਕਦੇ, ਹੈ ਨਾ। ਫਿਰ ਉਹ ਤੋਂ ਬਾਅਦ ਬੱਸਾਂ ਦੀ ਮੁਫਤ ਸਫ਼ਰ ਵਾਲੀ ਸਹੂਲਤ, ਇਹ ਸਕੀਮ ਤੇ ਆ ਗਏ ਅਸੀਂ। ਫਿਰ ਮਤਲਬ ਕਿ ਤੁਸੀਂ, ਮੈਨੂੰ ਅੱਜ ਵੀ ਯਾਦ ਆ ਚੋਣ ਮੈਨੀਫੈਸਟੋ ਜੀ, ਕਿ ਅਕਾਲੀਆਂ ਦਾ ਚੋਣ ਮੈਨੀਫੈਸਟੋ ਸੀ ਆਟਾ ਦਾਲ ਮੁਫਤ, ਤੇ ਕਾਂਗਰਸੀਆਂ ਨੇ ਚ ਸ਼ਾਮਲ ਕੀਤਾ ਚੀਨੀ ਤੇ ਚਾਹ ਪੱਤੀ ਕੀਤੀ। ਔਰ ਚੋਣ ਮੈਨੀਫੈਸਟੋ ਕਢਾ ਕੇ ਦੇਖ ਲਿਓ, ਬੀਜੇਪੀ ਨੇ ਉਹ ਚ ਦੇਸੀ ਘਿਓ ਵੀ ਸ਼ਾਮਲ ਕਰ ਲਿਆ ਸੀ ਕਿ ਅਸੀਂ ਆਪਣੇ ਚੋਣ ਮੈਨੀਫੈਸਟੋ ਦੇਸੀ ਘਿਓ ਵੀ ਦੇਵਾਂਗੇ। ਮਤਲਬ ਇਹ ਨੇ ਮੁਫਤ ਰਿਓੜੀਆਂ। ਲੋਕ ਰੁਜ਼ਗਾਰ ਚਾਹੁੰਦੇ ਨੇ ਤੇ ਤੁਸੀਂ ਉਹਨਾਂ ਨੂੰ ਇਹਨਾਂ ਸਕੀਮਾਂ ਚੋਂ ਜਾ ਰਹੇ ਹੋ। ਸੋ ਇਸ ਮਸਲੇ ਦੇ ਉੱਤੇ ਚੰਗੀ ਝਾੜ ਬਾਕੀ ਹੋਈ ਹੈ। ਸਾਰੀਆਂ ਪਾਰਟੀਆਂ ਨੂੰ ਉਹਨਾਂ ਨੇ ਇੱਕ ਤਰ੍ਹਾਂ ਦਾ ਕਟਹਿਰੇ ਚ ਲਿਆ ਕਿ ਭਾਈ ਤੁਸੀਂ ਜਿਹੜੀਆਂ, ਹੁਣ ਦੇਖੋ ਨਾ, ਇੱਕ ਪਾਰਟੀ ਕਹਿੰਦੀ ਅਸੀਂ ਬੀਬੀਆਂ ਨੂੰ 1000 ਰੁਪਇਆ ਦੇਵਾਂਗੇ, ਦੂਜੀ ਕਹਿੰਦੀ ਅਸੀਂ 2000 ਦੇਵਾਂਗੇ, ਤੀਜੀ ਕਹਿੰਦੀ ਹਰ ਚੁੱਲ੍ਹੇ ਵਾਲੀ ਨੂੰ 2000 ਦੇ ਦਾਂਗੇ, ਚੌਥੀ ਕਹਿੰਦੀ ਨਹੀਂ ਜਿਹੜੇ ਵਿਡੋ ਲੇਡੀ ਨੇ ਅਸੀਂ ਉਹਨਾਂ ਨੂੰ ਦੇ ਦਿਆਂਗੇ। ਮਤਲਬ ਤੁਸੀਂ ਨਿਸ਼ਾਨਾ ਰੱਖ ਰਹੇ ਹੋ ਕਿ ਪੰਜਾਬ ਦੀਆਂ ਬੀਬੀਆਂ ਤੋਂ ਵੋਟ ਕਿਵੇਂ ਲੈਣੀ ਹੈ ਜੀ। ਭਾਈ ਹਰ ਪਰਿਵਾਰ ਨੂੰ ਇੰਨਾ ਕੁ ਕਰ ਦੋ ਕਿ ਉਹ ਆਪਣੀ ਆਟਾ ਖਰੀਦਣ ਜੋਗਾ ਹੋਵੇ ਤੇ ਚੁੱਲ੍ਹੇ 'ਚ ਅੱਗ ਬਾਲਣ ਜੋਗਾ ਹੋਵੇ, ਤਾਂ ਉਹਦੇ ਤੇ ਸਰਕਾਰਾਂ ਕੰਮ ਹੀ ਕਿਉਂ ਨਹੀਂ ਕਰਦੀਆਂ। ਸੋ ਕੇਂਦਰ ਨੂੰ ਵੀ ਇਸ ਮਸਲੇ ਤੇ ਝਾੜ ਸੀ, ਕਿਤੇ ਨਾ ਕਿਤੇ ਕੇਜਰੀਵਾਲ ਵਾਲੀ ਯੋਜਨਾਵਾਂ ਦਾ ਵੀ ਹਵਾਲਾ ਸੀ ਤੇ ਬਾਕੀ ਪਾਰਟੀਆਂ ਵੀ ਘੱਟ ਨਹੀਂ ਗਈਆਂ। ਆਪਾਂ ਯੂਪੀ ਬਿਹਾਰ ਦੀਆਂ ਚੋਣਾਂ 'ਚ ਦੇਖਦੇ ਰਹੇ ਹਾਂ, ਉੱਥੇ ਵੀ ਇਹੋ ਜਿਹੀਆਂ ਸਕੀਮਾਂ ਆਉਂਦੀਆਂ ਰਹੀਆਂ ਨੇ ਕਿ ਹਾਂ ਆਹ ਲਓ ਜੀ, ਮਤਲਬ ਕਿ ਅਸੀਂ ਸਾਈਕਲ ਦਿੱਤੇ, ਮੋਪੜ ਦੇਵਾਂਗੇ। ਪੰਜਾਬ 'ਚ ਨਵਜੋਤ ਸਿੰਘ ਸਿੱਧੂ ਕਹਿੰਦਾ ਸੀ ਮੋਪੜ 'ਚ ਤੇਲ ਪਵਾ ਕੇ ਦੇਵਾਂਗੇ, ਹਾਂਜੀ, ਤੇ ਰਾਜਾ ਬੜਿੰਗ ਕਹਿੰਦਾ ਸੀ ਵਿਆਹ ਵਾਲੀ ਕਾਰ ਵੀ ਰੀਵਨ ਵਾਲੀ ਅਸੀਂ ਸਜਾ ਕੇ ਦੇਵਾਂਗੇ। ਸੋ ਆਹ ਕੰਮ, ਜਿਹੜੇ ਕੰਮਾਂ ਲਈ ਅਸੀਂ ਸਰਕਾਰਾਂ ਚੁਣਦੇ ਹਾਂ ਕਿ ਤੁਸੀਂ ਸਿਸਟਮ ਠੀਕ ਕਰੋ, ਲੋਕਾਂ ਨੂੰ ਕਿਸੇ ਵੀ ਦਫ਼ਤਰ 'ਚ ਜਾ ਕੇ ਧੱਕੇ ਨਾ ਖਾਣੇ ਪੈਣ, ਕਿਸੇ ਹਸਪਤਾਲ 'ਚ ਜਾ ਕੇ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ, ਸੜਕਾਂ ਠੀਕ ਹੋਣ, ਸਕੂਲ ਠੀਕ ਹੋਣ, ਲੋਕਾਂ ਦਾ ਰਹਿਣ ਸਹਿਣ ਦਾ ਜੀਵਨ ਪੱਧਰ ਠੀਕ ਹੋਵੇ, ਉਹ ਯੋਜਨਾਵਾਂ ਲਿਆਉਣੀਆਂ ਇਹ ਨੇ ਕਿ ਜਾਂ ਵੋਟਾਂ ਦੇ ਲਈ ਉਹ ਸਿਰਫ। ਸੋ ਇਸੇ ਲਈ ਹੁਣ ਬਕਾਇਦਾ ਤੌਰ ਤੇ ਸੁਪਰੀਮ ਕੋਰਟ ਨੇ ਚਾਹਿਆ ਕਿ ਚੋਣ ਕਮਿਸ਼ਨ ਨੂੰ ਇਸ ਦਾਇਰੇ 'ਚ ਲਿਆਂਦਾ ਜਾਵੇ, ਪਰ ਚੋਣ ਕਮਿਸ਼ਨ, ਪ੍ਰਵੀਨ ਜੀ, ਕੋਰਟ 'ਚ ਖੜ ਕੇ ਭੱਜਦਾ ਨਜ਼ਰ ਆਇਆ। ਉਹ ਕਹਿੰਦਾ ਨਹੀਂ ਜੀ ਤੁਸੀਂ ਪਾਰਟੀਆਂ, ਉਹ ਕਹਿੰਦੇ, ਸੁਪਰੀਮ ਕੋਰਟ ਕਹਿੰਦੀ ਕਿ ਅਸੀਂ ਪਾਰਟੀਆਂ ਦੀ ਮਾਨਤਾ ਰੱਦ ਕਰਨ ਦੀ ਗੱਲ ਨਹੀਂ ਕਰ ਰਹੇ ਜੀ, ਪਰ ਅਸੀਂ ਕਹਿ ਰਹੇ ਹਾਂ ਕਿ ਇਹਨਾਂ ਦੀ ਕੋਈ ਜ਼ਿੰਮੇਵਾਰੀ ਤਾਂ ਹੋਵੇ ਕਿ ਲੋਕਾਂ ਨਾਲ ਕੀ ਇਹ ਧੋਖਾ ਨਹੀਂਗਾ, ਕੀ ਇਹ 420 ਨਹੀਂ ਗੀ। ਪ੍ਰਵੀਨ ਜੀ, ਜਦੋਂ ਮਤਲਬ ਕਿ ਅਸੀਂ ਪੰਜਾਬ ਦੀਆਂ ਚੋਣਾਂ ਤੋਂ ਪਹਿਲਾਂ ਕੁਝ ਧਿਰਾਂ ਬੈਠ ਕੇ ਇਸ ਤੇ ਵਿਚਾਰ ਮਸ਼ਵਰਾ ਕਰ ਰਹੇ ਸੀ, ਤਦ ਅਸੀਂ ਇਹ ਮੰਗ ਵੀ ਕੀਤੀ ਔਰ ਅਸਾਂ ਚਾਹੁੰਦੇ ਵੀ ਹਾਂ, ਮਤਲਬ ਮੈਂ ਇਸ ਮਾਧਿਅਮ ਤੋਂ ਵੀ ਗੱਲ ਕਰਨਾ ਚਾਹੁੰਦਾ ਕਿ ਜਿਹੜੀ ਪਾਰਟੀ ਚੋਣ ਵਾਅਦਾ ਕਰਦੀ ਆ, ਉਹ ਪਾਰਟੀ ਦੇ ਜਿੰਨੇ ਉਮੀਦਵਾਰ ਮੈਦਾਨ 'ਚ ਉਤਰਦੇ ਨੇ ਉਹ ਐਫੀਡੈਵਿਟ ਦਿੰਦੇ ਨੇ ਕਿ ਮੇਰੇ ਕੋਲ ਆ ਜਾਇਦਾਦ ਆ, ਮੇਰੇ ਕੋਲ ਆ ਚੱਲ ਜਾਇਦਾਦ ਆ, ਮੇਰੀ ਘਰ ਵਾਲੀ ਕੋਲ ਆਏ, ਸਾਡੇ ਕੋਲ ਆ ਸਾਧਨ ਸੰਪਨਾ। ਸੋ ਉਸੇ ਤਰ੍ਹਾਂ ਪਾਰਟੀ ਐਫੀਡੈਵਿਟ ਕਿਉਂ ਨਹੀਂ ਦਿੰਦੀ ਕਿ ਅਸੀਂ ਆਹ ਵਾਅਦੇ ਕਰ ਰਹੇ ਹਾਂ ਜੀ, ਆਹ ਵਾਅਦਿਆਂ ਲਈ ਇੱਥੋਂ ਪੈਸਾ ਆਊਗਾ ਜੀ, ਸਾਡੇ ਕੋਲ ਇੱਥੋਂ ਅਸੀਂ ਪੈਸਾ ਲੈਣਾ ਤੇ ਇੱਥੇ ਲਾਉਣਾ, ਇੰਨੇ ਸਮੇਂ 'ਚ ਵਾਅਦੇ ਪੂਰੇ ਕਰਾਂਗੇ ਜੀ, ਆਹ ਪਹਿਲਾ ਵਾਅਦਾ ਸਾਡਾ ਇੰਨੀ ਦੇਰ 'ਚ ਪੂਰਾ, ਦੂਸਰਾ ਵਾਅਦਾ ਸਾਡਾ, ਟਾਈਮ ਫਰੇਮ 'ਚ ਰੱਖ ਕੇ ਇੱਕ ਕੈਲੰਡਰ ਜਾਰੀ ਕਿਉਂ ਨਹੀਂ ਕਰਦੀਆਂ ਔਰ ਉਹ ਇੱਕ ਕਾਨੂੰਨੀ ਮਾਨਤਾ ਕਿਉਂ ਨਹੀਂ ਹੁੰਦੀ। ਔਰ ਜਿਹੜੀ ਪਾਰਟੀ ਦੀ ਸਰਕਾਰ ਬਣੇ ਉਹਦਾ ਕੈਲੰਡਰ ਫਿਰ ਜਨਤਕ ਹੋਵੇ,
ਕਿ ਭਾਈ ਆਹ ਕੈਲੰਡਰ ਸੀ ਜਿਹੜਾ ਚੋਣ ਮੈਨੀਫੈਸਟੋ ਦੌਰਾਨ ਲੋਕਾਂ ਸਾਹਮਣੇ ਲੈਂਦਾ ਸੀ, ਆਹ ਚਾਰਟ ਸੀ, ਆਹ ਭਾਈ ਹਰ ਪਿੰਡ ਦੇ ਬਾਹਰ ਲਾ ਦਿਓ, ਹਰ ਵਿਧਾਨ ਸਭਾ ਹਲਕੇ ਦੇ ਬਾਹਰ ਲਾ ਦਿਓ। ਹੁਣ ਤਾਂ ਮਹੱਲਾ ਕਲੀਨਿਕ ਲੱਗ ਜਾਣਗੇ, ਉੱਥੇ ਹੀ ਲਾ ਦੇਣਾ, ਕੱਲੇ ਮਹੱਲਾ ਕਲੀਨਿਕ ਦੇ ਮੂਹਰੇ ਲਾ ਦੇਣ ਗਰੰਟੀਆਂ ਕਿ ਇੰਨੀਆਂ ਸੀ ਇੰਨੀ ਦੇਰ ਚ ਪੂਰੀਆਂ ਕੀਤੀਆਂ। ਸੋ ਇਸ ਲਈ ਉਸ ਹਵਾਲੇ ਨਾਲ ਪਾਰਟੀਆਂ ਕੈਲੰਡਰ ਜੇਕਰ ਜਾਰੀ ਕਰਨ ਔਰ ਨਾ ਪੂਰਾ ਕਰਨ ਵਾਲੇ ਦੇ ਜੇ 420 ਦਾ ਪਰਚਾ ਹੋਵੇ, ਔਰ ਬੇਸ਼ੱਕ ਕੋਰਟ ਨੇ ਕਿਹਾ ਕਿ ਸਾਡਾ ਕੰਮ ਮਾਨਤਾ ਰੱਦ ਕਰਨਾ ਨਹੀਂ, ਇਹ ਕੰਮ ਚੋਣ ਕਮਿਸ਼ਨ ਨੂੰ ਤਾਂ ਦੇਖਣਾ ਚਾਹੀਦਾ। ਕੋਰਟ ਨੇ ਇਸ਼ਾਰਾ ਕੀਤਾ ਕਿ ਇਹ ਕੰਮ ਤੁਹਾਡਾ ਹੈ, ਤੁਸੀਂ ਇਹਦੇ ਪਰ ਮਤਲਬ ਕਿ ਉਹਨੂੰ ਕਾਨੂੰਨੀ ਮਾਨਤਾ ਦਿਓ ਚੋਣ ਐਲਾਨਨਾਮਿਆਂ ਨੂੰ, ਤੇ ਉਹ ਤੋਂ ਬਾਅਦ ਜਿਹੜਾ ਨਹੀਂ ਕਰਦਾ ਉਹਦੇ ਪਰ 420 ਦਾ ਪਰਚਾ ਹੋਣਾ ਚਾਹੀਦਾ। ਉਹਦੇ ਉੱਤੇ ਉਹਦੀ ਪਾਰਟੀ ਦੀ ਮਾਨਤਾ ਰੱਦ ਹੋਣ ਲਈ ਚੋਣ ਕਮਿਸ਼ਨ ਨੂੰ ਸਾਹਮਣੇ ਆਉਣਾ ਚਾਹੀਦਾ। ਪਰ ਚੋਣ ਕਮਿਸ਼ਨ ਤਾਂ ਆਪ ਸੱਤਾ ਦਾ ਤੋਤਾ ਬਣ ਕੇ ਕੰਮ ਕਰਦਾ, ਉਹ ਤਾਂ ਆਪ ਇਹ ਹਿਸਾਬ ਨਾਲ ਦੇਖਦਾ ਕਿ ਅੱਛਾ ਪ੍ਰਧਾਨ ਮੰਤਰੀ ਜੀ ਦੀ ਆਖਰੀ ਰੈਲੀ ਹੋ ਜਾਵੇ ਫਿਰ ਅਸੀਂ ਚੋਣਾਂ ਐਲਾਨਾਂਗੇ। ਉਹ ਤਾਂ ਇਹ ਧਿਆਨ ਰੱਖਦਾ ਕਿ ਮੋਦੀ ਜੀ 3 ਵਜੇ ਸਟੇਜ ਤੋਂ ਬੋਲ ਕੇ ਉਤਰਨ, 3:20 ਤੇ ਅਸੀਂ ਚੋਣਾਂ ਐਲਾਨ ਦਈਏ। ਸੋ ਜਿਹੜੇ ਇਸ ਤਰ੍ਹਾਂ ਮਤਲਬ ਕਿ ਸਰਕਾਰੀ ਤੋਤੇ ਬਣ ਕੇ ਕੰਮ ਕਰਦੇ ਹੋਣ, ਫਿਰ ਤੋਂ ਉਮੀਦ ਕੀ ਕਰਾਂਗੇ। ਪਰ ਸੁਪਰੀਮ ਕੋਰਟ ਇਸ ਮਸਲੇ ਤੇ ਗੰਭੀਰ ਵੀ ਆ ਔਰ ਸਖਤ ਵੀ ਆ। ਆਉਣ ਵਾਲੇ ਦਿਨਾਂ 'ਚ ਮੈਨੂੰ ਲੱਗਦਾ ਇਹਦੇ ਉੱਤੇ ਕੋਈ ਨਾ ਕੋਈ ਰਣਨੀਤੀ ਰੂਪ 'ਚ ਸਾਹਮਣੇ ਆਊਗੀ ਔਰ ਕੋਈ ਨਾ ਕੋਈ ਰੂਪਰੇਖਾ ਬਣ ਕੇ ਆਊਗੀ, ਜਿਹਦੇ ਨਾਲ ਪਾਰਟੀਆਂ ਵੀ ਛੁਟਕਾਰਾ ਚਾਹੁੰਦੀਆਂ ਨੇ ਪਰ ਇੱਕ ਦੂਏ ਦੀ ਮਜਬੂਰੀ 'ਚੋਂ ਫਸੀਆਂ ਨੇ। ਔਰ ਲੋਕਾਂ ਲਈ ਇਹ ਚੰਗਾ ਹੋਏਗਾ ਕਿ ਜੇਕਰ ਲੋਕਾਂ ਨੂੰ ਸਹੂਲਤਾਂ ਮਿਲਣ ਲੱਗ ਜਾਣ, ਲੋਕ ਭਲਾਈ ਯੋਜਨਾਵਾਂ ਦੇ ਉਹਨਾਂ ਦੇ ਬਣਦੇ ਹੱਕ ਮਿਲਣ ਲੱਗ ਜਾਣ, ਤੇ ਲੋਕਾਂ ਨੂੰ ਰੁਜ਼ਗਾਰ ਬਾਰੇ ਸਰਕਾਰਾਂ ਸੋਚਣ ਲੱਗ ਜਾਣ, ਫਿਰ ਆ ਮੁਫਤ ਵਾਲੀਆਂ ਸਕੀਮਾਂ ਚੋਂ ਨਿਕਲ ਕੇ ਉਹ ਪੈਸਾ ਲੋਕਾਂ ਦੀਆਂ ਭਲਾਈ ਦੀਆਂ ਯੋਜਨਾਵਾਂ ਤੇ ਲੱਗਣਗੇ, ਜਿਹਦੇ ਨਾਲ ਲੋਕ ਆਰਥਿਕ ਤੌਰ ਤੇ ਮਜ਼ਬੂਤ ਹੋ ਸਕਦੇ ਨੇ। ਕੁਝ ਚੀਜ਼ਾਂ ਲੋਕਾਂ ਨੇ ਵੀ ਸੋਚਣੀਆਂ ਹੁੰਦੀਆਂ ਸ਼ਰਮਾ ਜੀ, ਕਿ ਉਹਨਾਂ ਨੇ ਤਰਸ ਦੇ ਆਧਾਰ ਤੇ ਜੀਉਣ ਵਾਲੇ ਨਾਗਰਿਕ ਬਣਨਾ, ਜਾਂ ਉਹਨਾਂ ਨੇ ਪ੍ਰੋਸਪੈਰਿਟੀ ਡਿਗਨਿਟੀ ਨਾਲ ਜਿਉਣਾ। ਬਿਲਕੁਲ ਬਿਲਕੁਲ। ਚੋਣ ਰਿਫਾਰਮਸ ਦਾ ਮਸਲਾ ਬਹੁਤ ਵੱਡਾ ਸ਼ਰਮਾ ਜੀ। ਪੋਲੀਟੀਕਲ ਰਿਫਾਰਮਸ ਕਹਿ ਦੇਣਾ ਇੱਕ ਆਮ ਗੱਲ ਤਾਂ ਹੋ ਸਕਦੀ, ਜਿਵੇਂ ਬੀਜੇਪੀ ਨੇ ਸੰਸਦ ਦੇ ਵਿੱਚ ਕੁਝ ਲਫ਼ਜ਼ ਕੱਟ ਤੇ ਕਾਰਵਾਈ ਦੇ ਵਿੱਚ ਕਹਿੰਦੇ ਨੇ, ਕਹਿੰਦੇ ਕਿ ਅਸੀਂ ਪੋਲੀਟੀਕਲ ਰਿਫਾਰਮਸ ਕਰਨੇ ਆ, ਅਸੀਂ ਚੋਣ ਸੁਧਾਰ ਵੱਲ ਵੱਧ ਰਹੇ ਹਾਂ। ਕਮਾਲ ਦੀ ਗੱਲ ਹੈ ਕਿ ਤੁਸੀਂ ਬਹਿਸ ਦਾ ਘੇਰਾ ਕੰਜਸਟ ਕਰਕੇ, ਉਹਨੂੰ ਛੋਟਾ ਕਰਕੇ ਤੁਸੀਂ ਕਹਿੰਦੇ ਕਿ ਅਸੀਂ ਜਿਹੜਾ ਵੱਧ ਰਹੇ ਹਾਂ ਪੋਲੀਟੀਕਲ ਰਿਫਾਰਮਸ, ਜਦਕਿ ਪੋਲੀਟੀਕਲ ਰਿਫਾਰਮਸ ਦੀ ਜੇ ਡੈਫੀਨੇਸ਼ਨ ਜਿਹੜੀ ਜੇ ਪ੍ਰੋਪਰ ਕੋਈ ਡੈਫੀਨੇਸ਼ਨ ਹੈ ਤੇ ਉਹ ਤੁਹਾਡੇ ਵਾਲੀ ਗੱਲ ਵਿੱਚੋਂ ਗੱਲ ਕੱਢੀ ਜਾ ਸਕਦੀ ਹੈ ਕਿ ਮੈਨੀਫੈਸਟੋ ਨੂੰ ਤੁਸੀਂ ਲੀਗਲ ਡਾਕੂਮੈਂਟ ਬਣਾ ਦਿਓ। ਬਸ ਬਿਲਕੁਲ ਬਿਲਕੁਲ। ਉਸ ਗੱਲ ਤੇ ਤਾਂ ਆਉਣ ਲਈ ਤਿਆਰ ਨਹੀਂ ਹੈ ਨਾ ਕੋਈ ਵੀ ਪਾਰਟੀ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਫਿਰ ਸਾਨੂੰ ਫੰਡ ਦਾ ਹਵਾਲਾ ਦੱਸਣਾ ਪੈਣਾ ਕਿ ਕਿੱਥੋਂ ਲਿਆਵਾਂਗੇ ਅਸੀਂ, ਤੇ ਸਰਕਾਰੀ ਖਜ਼ਾਨੇ ਤੇ ਜੇ ਬੋਝ ਨਾ ਪਵੇ ਉਹਦੇ ਲਈ ਕਿਹੜੀਆਂ ਯੋਜਨਾਵਾਂ ਨੇ, ਉਹਦੀ ਰੂਪਰੇਖਾ ਬਲੂਪ੍ਰਿੰਟ ਕਿਸੇ ਕੋਲ ਨਹੀਂ ਹੁੰਦਾ। ਯੋਜਨਾ ਕੋਈ ਨਹੀਂ ਹੁੰਦੀ, ਬਸ ਬਦਲ ਦਿਆਂਗੇ। ਬਦਲਾ ਆਇਆ ਤੇ ਉਹ ਬਦਲਾ ਹੁਣ ਸਮਝ ਨਹੀਂ ਆਉਂਦਾ ਕਿ ਕਿੱਧਰ ਨੂੰ ਲਾਈਏ, ਕਿੱਥੇ ਜਾ ਕੇ ਰੱਖੀਏ ਉਹ ਬਦਲਾ। ਸੋ ਇਸ ਲਈ ਪਹਿਲਾਂ ਬਦਲਾਅ ਦੀ ਰੂਪਰੇਖਾ ਤਾਂ ਤੈਅ ਹੋਵੇ, ਕੋਈ ਨਾ ਕਹਿੰਦੇ ਇੱਕ ਵਾਰ ਬਸ ਬਟੇਰ ਪੈਰ ਥੱਲੇ ਆ ਜਾਵੇ, ਬਾਅਦ ਚੋਂ ਫਿਰ ਆਪੇ ਪਤੀਲਾ ਤਾਂ ਲੱਭੇ ਲਵਾਂਗੇ ਕਿੱਥੇ ਰੱਖਣਾ ਉਹ। ਸੋ ਇਸ ਲਈ ਬਾਅਦ ਚੋਂ ਸੋਚਣਾ, ਜਦੋਂ ਕਿ ਪਹਿਲਾਂ ਹੋਣਾ ਚਾਹੀਦਾ ਔਰ ਲੋਕਾਂ ਨੂੰ ਪੁੱਛਣਾ ਚਾਹੀਦਾ। ਇਹ ਐਮਐਲਏ ਵਾਈਜ਼ ਹਲਕਾ ਵਾਈਜ਼ ਹੋਣਾ ਚਾਹੀਦਾ ਕਿ ਜਿਹੜਾ ਵਿਧਾਨ ਸਭਾ ਦਾ ਮੈਂਬਰ ਹੈ ਉਹ ਆਪਣੀ ਵਿਧਾਨ ਸਭਾ ਦੇ ਵਿੱਚ ਆਪਣੇ ਹਲਕੇ ਲਈ ਕਿੰਨੀ ਵਾਰ ਬੋਲਿਆ, ਕਿੰਨੀਆਂ ਮੰਗਾਂ ਰੱਖੀਆਂ, ਔਰ ਉਹ ਹਰ ਵਿਧਾਨ ਸਭਾ ਦੇ ਸੈਸ਼ਨ ਤੋਂ ਬਾਅਦ ਆਪਣੇ ਹਲਕੇ ਲਈ ਜਵਾਬਦੇਹ ਹੋਵੇ, ਚਾਹੇ ਅਖਬਾਰਾਂ ਰਾਹੀਂ, ਚਾਹੇ ਟੀਵੀ ਰਾਹੀਂ, ਤੇ ਚਾਹੇ ਆਪਣੇ ਪੇਜ ਰਾਹੀਂ, ਕਿ ਭਾਈ ਆਹ ਮੰਗਾਂ ਲੈ ਕੇ ਗਿਆ ਸੀ, ਆਹ ਕਰਾ ਕੇ ਆ। ਹਰ ਮਹੀਨੇ ਦੀ ਰਿਪੋਰਟ ਆਪਣੇ ਹਲਕੇ ਲਈ ਜਾਰੀ ਕਰੇ। ਜਦੋਂ ਜਵਾਬਦੇਹ ਬਣ ਜਾਣਗੇ ਨਾ ਇਹ ਪ੍ਰਵੀਨ ਜੀ, ਫਿਰ ਇਹਨਾਂ ਲਈ ਕੰਮ ਵੀ ਉਹ ਕਰਨੇ ਪੈਣਗੇ। ਇਸ ਲਈ ਜਵਾਬਦੇਹ ਬਣਾਉਣਾ ਜ਼ਰੂਰੀ ਹੈ, ਲੀਡਰਾਂ ਨੂੰ ਵੀ ਔਰ ਸੱਤਾ ਨੂੰ ਵੀ। ਬਿਲਕੁਲ। ਤੇ ਬੀਜੇਪੀ ਵਾਲੇ ਇੰਨੇ ਚਲਾਕ ਆ ਸ਼ਰਮਾ ਜੀ, ਉਹ ਕਹਿੰਦੇ ਜਿਹੜੇ ਲੋਕ ਵਿਰੋਧ ਕਰ ਰਹੇ ਹੋ ਦੇਸ਼ ਦੇ ਵਿੱਚ ਸਿਆਸੀ ਸੁਧਾਰ ਨਹੀਂ ਹੋਣ ਦੇਣਾ ਚਾਹੁੰਦੇ, ਉਹ ਦੇਸ਼ ਤੁਰੋਈ ਹੋ ਜਾਂਦੇ ਜਿਹੜਾ ਸਵਾਲ ਕਰਦਾ। ਬਿਲਕੁਲ, ਉਹ ਨੈਰੇਟਿਵ ਬਦਲਣ ਦੇ ਵਿੱਚ ਬੜੇ ਮਾਹਰ ਹੈ। ਇਹ ਗੱਲ ਤੁਹਾਨੂੰ ਮੰਨਣੀ ਪੈਣੀ। ਖੈਰ, ਉਹਨਾਂ ਦੀ ਗੱਲ ਕਰੀਏ ਜਿਨ੍ਹਾਂ ਨੇ 10 ਸਾਲ ਪੰਜਾਬ ਦੇ ਵਿੱਚ ਵੀ ਆਪਦਾ ਨੈਰੇਟਿਵ ਚਲਾਇਆ, ਜਿਹੜੀ ਗੱਲ ਉਹ ਕਹਿੰਦੇ ਅਖੀਰ ਹੋ ਜਾਂਦੀ ਸੀ। ਅਕਾਲੀ ਦਲ ਦੀ ਗੱਲ ਕਰਦੇ ਹਾਂ, ਸੰਕਟ ਜਾਰੀ ਹੈ। ਵਲਟੋਆ ਤੇ ਅਯਾਲੀ ਆਮੋ ਸਾਹਮਣੇ ਹੋ ਗਏ। ਵਲਟੋਆ ਦੀ ਗੱਲ ਦਾ ਜਵਾਬ ਤਾਂ ਅਯਾਲੀ ਸਾਹਿਬ ਨੇ ਦੇ ਦਿੱਤਾ, ਪਰ ਜਿਹੜੇ ਉਹਨੇ ਸਵਾਲ ਪੁੱਛੇ ਸੀ ਉਹਨਾਂ ਦਾ ਜਵਾਬ ਹਾਲੇ ਤੱਕ ਨਹੀਂ ਮਿਲਿਆ। ਦੇਖੋ, ਅਕਾਲੀ ਦਲ ਹੁਣ ਮੁੜ ਕੇ ਪੈਰਾਂ ਸਿਰ ਹੋਣ ਲਈ ਕੋਸ਼ਿਸ਼ ਕਰ ਰਿਹਾ, ਪਰ ਜਦੋਂ ਮਤਲਬ ਕਿ ਘਰ 'ਚ ਦਾਣੇ ਮੁੱਕ ਜਾਣ ਹੈ ਨਾ, ਫੇਰ ਮਤਲਬ ਕਿ ਨਾ ਆਪਸ 'ਚ ਲੜਾਈ ਵੀ ਵੱਧ ਜਾਂਦੀ ਹੈ। ਮਤਲਬ ਜਦੋਂ ਤੁਹਾਡਾ ਢਿੱਡ ਭਰਿਆ ਨਾ ਹੋਵੇ, ਭੁੱਖੇ ਪਿੰਡ ਹੋਵੋ, ਔਰ ਤੁਹਾਨੂੰ ਆਦਤ ਹੋਵੇ ਦੂਆਂ ਦੀ ਥਾਲੀ 'ਚੋਂ ਚੱਕ ਕੇ ਖਾਣ ਦੀ, ਤੁਸੀਂ ਮਤਲਬ ਕਿ ਭੁੱਖ ਨਾਲੋਂ ਵੱਧ ਖਾਧਾ ਹੋਵੇ, ਮਤਲਬ ਉਹ ਢਿੱਡ ਰੱਜ ਜਾਂਦਾ, ਕਹਿੰਦੇ ਨੀਤ ਨਹੀਂ ਰੱਜਦੀ। ਸੋ ਇਸ ਲਈ ਜਦੋਂ ਉਹ 25 ਸਾਲਾ ਰਾਜ ਵਾਲਾ ਹਵਾ ਮਤਲਬ ਕਿ 10 ਸਾਲਾਂ 'ਚ ਨਿਕਲ ਜਾਵੇ ਤੇ ਉਹ ਤੋਂ ਬਾਅਦ ਮੁੜ ਕੇ 10 ਸਾਲ ਬਾਰੀ ਨਾ ਆਉਣੀ ਹੋਵੇ, ਤੇ ਫਿਰ ਉਹ ਖਾਲੀ ਢਿੱਡ ਫਿਰ ਬੰਦੇ ਆਪਸ 'ਚ ਲੜਨ ਲੱਗ ਜਾਂਦੇ ਨੇ। ਸੋ ਉਹ ਮਾਨਸਿਕ ਤਣਾਅ ਏ ਕਿ ਹੁਣ ਅਕਾਲੀ ਦਲ ਨੇ ਪੰਜਾਬ ਦੇ ਮੁੱਦਿਆਂ ਤੇ ਲੜਨਾ ਸੀ। ਤੁਸੀਂ ਇੱਕ ਤਰ੍ਹਾਂ ਨਾਲ ਵਿਰੋਧੀ ਪਾਰਟੀ ਦੀ ਭੂਮਿਕਾ 'ਚੋਂ ਤੁਸੀਂ ਲੜਨਾ ਤਾਂ ਪੰਜਾਬ ਦੇ ਮੁੱਦਿਆਂ ਤੇ ਸੀ। ਉਹਦੇ ਲਈ IT ਸੈੱਲ ਲਾਇਆ, ਉਹ ਰੋਜ਼ ਇੱਕ ਵੀਡੀਓ ਕੱਢ ਲੈਂਦਾ, 2 ਵੀਡੀਓ ਪਾ ਲੈਂਦਾ, ਉਹਨੂੰ ਲੱਗਦਾ ਕਿ ਪਾਰਟੀ ਦਾ ਕੰਮ ਹੋ ਗਿਆ। ਭਾਈ ਲੀਡਰਾਂ ਦਾ ਕੰਮ ਹੈ ਇਹ। ਲੀਡਰ ਲੋਕਾਂ ਮੂਹਰੇ ਲਿਆਓ ਯੋਜਨਾਵਾਂ, ਜੇ ਤੁਸੀਂ ਕੁਛ ਕੀਤਾ
ਔਰ ਉਲਟਾ ਹੁੰਦਾ ਕਈ ਵਾਰ ਜਿਹੜੀ ਯੋਜਨਾ ਦਾ ਵਿਰੋਧ ਕਰਦੇ ਨੇ ਉਹ ਯੋਜਨਾ ਚ ਆਪ ਫਸ ਜਾਂਦੇ ਨੇ ਕਿ ਆਪ ਹੀ ਆਹੀ ਕੁਝ ਕੀਤਾ ਵਾ ਸੀ। ਸੋ ਵਿਰੋਧ ਕਿਹੜੇ ਮੂੰਹ ਨਾਲ ਕਰਨ। ਸੋ ਇਸ ਲਈ ਉਹ ਸਿਰਫ ਹੁਣ IT ਸੈੱਲ ਦੀਆਂ ਵੀਡੀਓ ਦੇ ਹਵਾਲੇ ਨਾਲ ਚੱਲਦੇ ਨੇ। ਪਰ ਵਿਰੋਧੀ ਧਿਰ ਦੀ ਭੂਮਿਕਾ ਚ ਬਾਹਰ ਆ ਕੇ ਦੂਜੀਆਂ ਧਿਰਾਂ ਨਾਲ ਲੜਨਾ, ਚਾਹੇ ਕੇਂਦਰ ਵਾਲੇ ਮਸਲਿਆਂ ਤੇ ਚਾਹੇ ਸੂਬੇ ਵਾਲੇ ਮਸਲਿਆਂ ਤੇ, ਉਹਦੀ ਬਜਾਏ ਲੀਡਰ ਆਪਸ ਚ ਕੁੱਕੜਾਂ ਵਾਂਗ ਲੜ ਰਹੇ ਨੇ ਜੀ। ਇੱਕ ਪਾਸੇ ਤੁਸੀਂ ਗੱਲ ਕਰ ਰਹੇ ਹੋ ਕਿ ਪਾਰਟੀ ਦੇ ਅੰਦਰ ਸੁਧਾਰ ਕਰਨਾ ਹੈ, ਦੂਸਰੇ ਪਾਸੇ ਤੁਸੀਂ ਹੁਣ ਆਪਸ ਚ ਤੂੰ ਮੈਂ ਤੇ ਆ ਗਏ ਹੋ। ਕੱਲ ਬਿਰਸਾ ਸਿੰਘ ਬਲਟੋਹਾ ਹੋਰੀ ਜ਼ਿਲ੍ਹਾ ਪ੍ਰਧਾਨਾਂ ਦੀ ਬੈਠਕ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰ ਰਹੇ ਸੀ, ਮੀਡੀਆ ਨੂੰ ਸੰਬੋਧਨ ਕਰ ਰਹੇ ਸੀ। ਕੱਲ ਬਕਾਇਦਾ ਤੌਰ ਤੇ ਪੰਜਾਬ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਅਕਾਲੀ ਦਲ ਦੇ ਨੂੰ ਬੁਲਾਇਆ ਗਿਆ, ਲਗਭਗ ਭਰਮੀ ਹਾਜ਼ਰੀ ਸੀ। ਹੁਣ ਅੰਦਰ ਮਤਲਬ ਕਿ ਕਿਸੇ 'ਚ ਦਮ ਸੀ ਜਾਂ ਨਹੀਂ ਸੀ ਇਹ ਵੱਖਰਾ ਸਵਾਲ ਹੈ, ਪਰ ਬਿਰਸਾ ਸਿੰਘ ਬਲਟੋਹਾ ਹੋਰੀ ਪੂਰੀ ਪੈਰਵੀ ਕਰਦੇ ਨਜ਼ਰ ਆਏ ਸੁਖਬੀਰ ਸਿੰਘ ਬਾਦਲ ਦੀ ਜੀ। ਔਰ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਪ੍ਰਧਾਨ ਸੀ, ਪ੍ਰਧਾਨ ਹੈ, ਪ੍ਰਧਾਨ ਰਹੇਗਾ। ਸੋ ਇਹ ਉਵੇਂ ਹੀ ਹੈ ਜਿਵੇਂ ਨਰਿੰਦਰ ਮੋਦੀ ਜੀ ਕਹਿੰਦੇ ਸੀ MSP ਥੀ, MSP ਹੈ ਔਰ MSP ਰਹੇਗੀ। ਸੋ ਇਹ ਉਸੇ ਤਰ੍ਹਾਂ ਗੱਲ ਕਿਹਾ ਕਿ ਸੁਖਬੀਰ ਬਾਦਲ ਥੇ, ਸੁਖਬੀਰ ਬਾਦਲ ਹੈ, ਸੁਖਬੀਰ ਬਾਦਲ रहेंगे। ਹੁਣ ਪਾਰਟੀ ਦੇ ਲੀਡਰ ਕਹਿੰਦੇ ਸੁਖਬੀਰ ਬਾਦਲ ਨਹੀਂ ਚਾਹੀਦਾ। ਮਨਪ੍ਰੀਤ ਇਆਲੀ ਨੇ ਕੱਲ ਇੱਕ ਡਿਬੇਟ 'ਚ ਕਿਹਾ ਕਿ ਅਸੀਂ ਜਦੋਂ ਪਿੰਡਾਂ ਜਾਂਦੇ ਸੀ ਲੋਕ ਸਾਨੂੰ ਪੁੱਛਦੇ ਸੀ ਬਾਈ ਤੁਸੀਂ ਸਾਡੇ ਲੀਡਰ ਹੋ ਕਿ ਬਾਦਲਾਂ ਦੇ ਚਮਚੇ, ਕਹਿੰਦੇ ਦੱਸੋ ਅਸੀਂ ਕੀ ਜਵਾਬ ਦੇਈਏ ਜੀ ਕਿ ਅਸੀਂ ਅਕਾਲੀ ਦਲ ਦੇ ਲੀਡਰ ਨਹੀਂ ਕਹਾਉਂਦੇ, ਹੁਣ ਚਮਚੇ ਕਹਾਉਂਦੇ ਆ ਜੀ ਜੀ ਜੀ। ਸੋ ਇਸ ਲਈ ਕਹਿੰਦੇ ਸਾਨੂੰ ਪਾਰਟੀ ਦਾ ਫਿਕਰ ਆ। ਤੇ ਬਲਟੋਹਾ ਜੀ ਕਹਿੰਦੇ ਕਾਰਵਾਈ ਕਰਾਂਗੇ ਜੀ। ਬਲਟੋਹਾ ਜੀ ਕਹਿੰਦੇ ਇਆਲੀ ਜੀ ਤਾਂ ਸਿਰਸਾ ਨੂੰ ਮਿਲਦੇ ਨੇ, ਇਹ ਤਾਂ ਕਹਿੰਦੇ ਮਨਜਿੰਦਰ ਸਿਰਸਾ ਨਾਲ ਇਹਨਾਂ ਦੀਆਂ ਗੁਪਤ ਬੈਠਕਾਂ ਹੋ ਰਹੀਆਂ ਨੇ। ਤੇ ਇਆਲੀ ਨੇ ਹੁਣ ਜਵਾਬ ਦਿੱਤਾ, ਅਜੇ ਤੱਕ ਬਲਟੋਹਾ ਜੀ ਦਾ ਮੋੜਮਾ ਜਵਾਬ ਆਇਆ ਨਹੀਂ ਜੀ। ਬਿਲਕੁਲ ਇਆਲੀ ਜੀ ਕਹਿੰਦੇ ਆ ਚੱਕੋ ਭਾਈ ਮੇਰੀ ਘਰ ਵਾਲੀ ਦੀਆਂ ਟਿਕਟਾਂ, ਉਹ ਆਈ ਸੀ ਬਾਹਰੋਂ ਤੇ ਮੈਂ ਉਹਨੂੰ 에ਅਰਪੋਰਟ ਲੈਣ ਗਿਆ ਸੀ, ਇੰਨੇ ਵਜੇ ਜਹਾਜ਼ ਉਤਰਿਆ, ਇੰਨੇ ਵਜੇ ਅਸੀਂ ਉੱਥੋਂ ਤੁਰੇ, ਇੰਨੇ ਵਜੇ ਅਸੀਂ ਆਇਆ ਮੈਂ ਦਿੱਲੀ ਤੋਂ ਹੀ ਆ ਕਹਿੰਦੇ ਜੀ। ਤੇ ਪਰ ਮੈਂ ਦਿੱਲੀ ਸਰਸੇ ਨੂੰ ਨਹੀਂ ਮਿਲ ਕੇ, ਕਹਿੰਦਾ ਆਹ ਜਿਹੜੀ ਫੋਟੋ ਚਲਾ ਰਹੇ ਹੋ ਇਹ 'ਚ ਦਾੜੀ ਉਹਦੀ ਕਾਲੀ ਆ, ਤੇ ਕਹਿੰਦੇ ਇਹ ਦੱਸ ਦਿਓ ਕਿ ਹਾਂ ਇਹ ਕਦੋਂ ਦੀ ਆ। ਤੇ ਕਹਿੰਦਾ ਮੈਨੂੰ ਕਿਸੇ ਛਪਾਰ ਮੇਲੇ ਦੀ ਜਾਂ ਕਿਸੇ ਮੇਲੇ ਦੀ ਲੱਗਦੀ ਹੈ ਕਿ ਉੱਥੇ ਅਸੀਂ ਕਦੇ ਮਿਲੇ ਹੋਈਏ ਜੀ। ਤੇ ਕਹਿੰਦੇ ਦੱਸ ਦੇਣ ਕਿ ਹੁਣ ਅਸੀਂ ਕਦੋਂ ਮਿਲੇ ਆ, ਕਿ ਜੇ ਸਾਬਤ ਕਰ ਦੇਣ ਕਹਿੰਦੇ ਮੈਂ ਰਾਜਨੀਤੀ ਛੱਡ ਦੂੰਗਾ। ਮਤਲਬ ਸਿੱਧਾ ਚੈਲੰਜ ਬਲਟੋਹਾ ਨੂੰ ਨਹੀਂ ਹੈ, ਇਹ ਸਿੱਧਾ ਚੈਲੰਜ ਸੁਖਬੀਰ ਬਾਦਲ ਨੂੰ ਹੈ ਜੀ, ਇਆਲੀ ਹੋਰਾਂ ਦਾ, ਕਿ ਤੁਸੀਂ ਦੋਸ਼ ਮੇਰੇ ਤੇ ਲਾ ਰਹੇ ਹੋ ਔਰ ਲਾ ਉਹ ਰਹੇ ਹੋ ਜਿਨ੍ਹਾਂ ਨੇ ਹੁਣੇ ਰਾਸ਼ਟਰਪਤੀ ਨੂੰ ਵੋਟ ਪਾਈ ਆ ਤਾਜੀ। ਕਹਿੰਦੇ ਕਿ ਮੈਂ ਤਾਂ ਹਰਸਿਮਰਤ ਦਾ ਅਸਤੀਫਾ ਵੀ ਮੰਗਿਆ ਸੀ ਉਸ ਸਮੇਂ ਜੀ, ਤੇ ਤੁਸੀਂ ਕਿੰਨੀ ਦੇਰ ਬਾਅਦ ਦਿੱਤਾ ਅਸਤੀਫਾ, ਕਿਹੜੀਆਂ ਮਜਬੂਰੀਆਂ 'ਚ ਦਿੱਤਾ, ਸਭ ਨੂੰ ਪਤਾ ਕਹਿੰਦੇ। ਤੇ ਤੁਸੀਂ ਹੁਣ ਵੀ ਤੁਸੀਂ ਵੋਟ ਪਾਈ, ਤੁਸੀਂ ਸਮਰਥਨ ਦਿੱਤਾ, ਮੈਂ ਤਾਂ ਵੋਟ ਵੀ ਨਹੀਂ ਪਾਈ, ਤੇ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮੇਰੀ ਜਾਰੀ ਹੈ, ਜਾਰੀ ਤਾਂ ਤੁਸੀਂ ਨਿਭਾ ਰਹੇ ਹੋ ਕਹਿੰਦੇ ਬੀਜੇਪੀ ਨਾਲ ਜੀ ਜੀ। ਸੋ ਹੁਣ ਉਹਨਾਂ ਨੇ ਵੱਡਾ ਸਵਾਲੀਆ ਨਿਸ਼ਾਨ ਇੱਕ ਵਾਰ ਫਿਰ ਸੁਖਬੀਰ ਬਾਦਲ ਦੇ ਉੱਤੇ ਲਾ ਦਿੱਤਾ। ਤੇ ਇਹਦਾ ਮਤਲਬ ਇਹ ਗੱਲ ਸਾਫ਼ ਹੈ ਕਿ ਬੇਸ਼ੱਕ ਹੁਣ ਬਾਦਲ ਧੜੇ ਲਈ ਸੌਫਟ ਟਾਰਗੇਟ, ਸੌਫਟ ਨਿਸ਼ਾਨਾ ਮਤਲਬ ਕਿ ਉਹ ਜਗਮੀਤ ਬਰਾੜ ਹੋ ਸਕਦੇ ਨੇ, ਪਰ ਕਿਤੇ ਨਾ ਕਿਤੇ ਇਆਲੀ ਹੋਰੀ ਔਰ ਬਾਕੀ ਤਰ੍ਹਾਂ ਇਸ ਮਸਲੇ ਤੇ ਇੱਕ ਮੈਨੂੰ ਲੱਗਦਾ ਆਪਣੇ ਮਾਮਲੇ 'ਚ ਸਪਸ਼ਟ ਨੇ। ਅੱਜ ਉਹਨਾਂ ਦੀ MLA ਔਰ ਸਾਬਕਾ MLA ਨਾਲ ਬੈਠਕ ਹੋਣੀ, ਅੱਜ ਦੇਖਣਾ ਹੋਵੇਗਾ ਜੀ ਜੀ ਜੀ। ਹੁਣ MLA ਤੇ ਸਾਬਕਾ MLAਆਂ ਦੇ ਵਿੱਚ ਲਗਭਗ ਇਹ ਸਾਰੇ ਲੀਡਰ ਆਉਣਗੇ ਜਿਹੜੇ ਅੰਮ੍ਰਿਤਸਰ ਵਾਲੀ ਬੈਠਕਾਂ 'ਚ, ਪਟਿਆਲੇ ਵਾਲੀ ਬੈਠਕਾਂ 'ਚ, ਚੰਡੀਗੜ੍ਹ ਵਾਲੀਆਂ ਗੁਪਤ ਬੈਠਕਾਂ ਸ਼ਾਮਲ ਹੁੰਦੇ ਨੇ। ਸੋ ਉੱਥੋਂ ਹੁਣ ਸਥਿਤੀ ਸਾਫ਼ ਹੋਣੀ ਆ ਕਿ ਭਾਈ ਕੀ ਅਕਾਲੀ ਦਲ ਦੇ ਅੰਦਰ ਵੀ ਇਹੀ ਸੁਰ ਉੱਠਦਾ, ਜਾਂ ਅੱਜ ਉੱਥੇ ਕੋਈ ਠੰਡਾ ਮਤਾ ਪਾਸ ਹੁੰਦਾ, ਜਾਂ ਉੱਥੇ ਹੁਣ ਵਿਕਰਮ ਮਜੀਠੀਆ ਵਰਗਾ ਕੋਈ ਨਾ ਉੱਭਰ ਆਉਂਦਾ। ਸੋ ਇਹ ਇਸ ਲਈ ਕੀ ਵਿਕਰਮ ਮਜੀਠੀਆ ਇਸ ਸਮੇਂ ਜਿਹੇ ਜਿਹੇ ਕੇਸ ਦਾ ਸਾਹਮਣਾ ਕਰ ਰਹੇ ਨੇ ਡਰੱਗ ਵਾਲੇ ਮਾਮਲੇ 'ਚ, ਚਾਹੇ ਉਹ ਰਾਜਨੀਤੀ ਤੋਂ ਪ੍ਰੇਰਿਤ ਦੱਸਦੇ ਨੇ, ਚਾਹੇ ਉਹ ਬਦਲਾਖੋਰੀ ਦੀ ਭਾਵਨਾ ਦੱਸਦੇ ਨੇ, ਚਾਹੇ ਵਿਰੋਧੀ ਤਰ੍ਹਾਂ ਕਹਿੰਦੀਆਂ ਨੇ ਕਿ ਨਹੀਂ ਇਹ ਸਪਲਾਇਰ ਆ, ਉਹ ਪਰ ਕੇਸ ਕੋਰਟ ਦੇ ਵਿੱਚ ਹੈ ਕਿ ਉਹੀ ਜਿਹੀ ਸਥਿਤੀ 'ਚ ਉਹ ਮੂਹਰੇ ਆਉਣ ਦੀ ਭੂਮਿਕਾ 'ਚ ਹੈਗੇ ਨੇ, ਕਿ ਉਹ ਉਹੀ ਜਿਹੀ ਸਥਿਤੀ 'ਚ ਬਾਦਲਾਂ ਤੋਂ ਉਲਟ ਜਾਣ ਦੀ ਭੂਮਿਕਾ 'ਚ ਹੈਗੇ ਨੇ, ਕਿ ਉਹਨਾਂ ਨੂੰ ਲੱਗਦਾ ਕਿ ਮੈਨੂੰ ਇਸ ਮਾਮਲੇ 'ਚ ਬਾਦਲ ਵੱਧ ਬਚਾ ਸਕਦੇ ਨੇ ਕਿ ਬੀਜੇਪੀ ਵੱਧ ਬਚਾ ਸਕਦੀ ਹੈ, ਉਹ ਇਸ ਭੂਮਿਕਾ 'ਚ ਹੈਗੇ ਨੇ, ਜਾਂ ਉਹਨੂੰ ਲੱਗਦਾ ਮੇਰੇ ਬਾਹਰਲੇ ਸਾਥੀ ਮੈਨੂੰ ਵੱਧ ਬਚਾ ਸਕਦੇ ਨੇ ਕਿ ਬਾਦਲ ਟੱਬਰ ਵੱਧ ਬਚਾ ਸਕਦਾ। ਇਸ ਲਈ ਵਿਕਰਮ ਮਜੀਠੀਆ ਬਾਰੇ ਵੀ ਦੇਖਿਆ ਜਾ ਰਿਹਾ, ਔਰ ਬਿਰਸਾ ਸਿੰਘ ਬਲਟੋਹਾ ਦੀ ਕੱਲ ਵਾਲੀ ਬੋਲੀ ਜੀ ਇਸ ਤੋਂ ਵੀ ਮਤਲਬ ਕਿ ਸੰਕੇਤ ਦਿੰਦੀ ਆ ਕਿ ਕਿਤੇ ਨਾ ਕਿਤੇ ਉਹ ਚੰਦੂ ਮਾਜਰਾ, ਇਆਲੀ ਔਰ ਉਹਨਾਂ ਧੜਿਆਂ ਨੂੰ ਹੀ ਨਹੀਂ ਸੁਣਾ ਰਹੇ ਸੀ, ਉਹ ਵਿਕਰਮ ਮਜੀਠੀਆ ਨੂੰ ਵੀ ਨਾਲੇ ਸੁਣਾ ਰਹੀ ਸੀ ਕਿ ਭਾਈ ਤੂੰ ਪ੍ਰਧਾਨਗੀ ਦੇ ਸੁਪਨਿਆਂ ਲਈ, ਜਾਂ ਹੋਰ ਜਿਹੜੇ ਪ੍ਰਧਾਨ ਬਣਨਾ ਲੋਚਦੇ ਨੇ ਸੁਖਬੀਰ ਨੂੰ ਉਠਾ ਕੇ, ਉਹਨਾਂ ਲਈ ਵੀ ਸੀ ਕਿ ਅਸੀਂ ਤਾਂ ਸੁਖਬੀਰ ਨਾਲ ਖੜੇ ਹਾਂ। ਸੋ ਕਿੰਨੇ ਖੜੇ ਰਹਿਣਗੇ ਇਹ ਅੱਜ ਵੀ ਸਾਫ਼ ਹੋਏਗਾ। ਜ਼ਿਲ੍ਹਾ ਪ੍ਰਧਾਨਾਂ ਦੀ ਬੈਠਕ 'ਚ ਆਉਣਾ ਹੋਰ ਗੱਲ ਆ, ਉਹ ਆਪਾਂ ਨੂੰ ਪਤਾ ਹੈ ਕਿ ਜ਼ਿਲ੍ਹਾ ਪ੍ਰਧਾਨ ਵਿਚਾਰੇ ਕਿੰਨਾ ਕੁ ਬੋਲਣ ਦੀ ਸਮਰੱਥਾ ਰੱਖਦੇ ਨੇ, ਕਿੰਨਾ ਕੁ ਦਮ ਰੱਖਦੇ ਨੇ ਕਿ ਸਾਹਮਣੇ ਆ ਕੇ ਬੋਲ ਸਕਣ। ਪਰ ਅੱਜ ਜਿਹੜੇ ਲੀਡਰ ਆਉਣਗੇ, ਅੱਜ ਵਾਲੀ ਬੈਠਕ ਹਗਾਮੇਦਾਰ ਹੋ ਸਕਦੀ ਹੈ, ਔਰ ਅੱਜ ਆਰ ਪਾਰ ਵੀ ਹੋ ਸਕਦਾ ਕੁਛ ਜੀ 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 ਜੀ। ਆਰ ਪਾਰ ਤਾਂ ਬਿਲਕੁਲ ਸੰਭਾਵਨਾਵਾਂ ਸਿਆਸਤ ਦੇ ਵਿੱਚ ਅਥਾਹ ਹੁੰਦੀਆਂ ਨੇ ਸ਼ਰਮਾ ਜੀ, ਮੌਕਾ ਪ੍ਰਸਤੀ, ਮਕਾਰੀ, ਇਹ ਸਭ ਮੇਲ ਜੋੜ ਸਾਰੇ ਗੁਣ ਹੁੰਦੇ ਨੇ ਸਾਰੇ ਲੀਡਰਾਂ ਕੋਲ ਦੇ ਵਿੱਚ। ਬਿਲਕੁਲ। ਤੇ ਆਪਾਂ ਅਗਲੀ ਖਬਰ ਵੱਲ ਵਧੀਏ ਸ਼ਰਮਾ ਜੀ, ਗੱਲ ਕਰੀਏ ਸੱਤਾਧਾਰੀਆਂ ਦੀ। ਸੱਤਾਧਾਰੀ ਜਦੋਂ ਆਪੋਜੀਸ਼ਨ 'ਚ ਹੁੰਦੇ ਸੀ ਬੜੇ ਨਿਸ਼ਾਨੇ ਵਿੰਨ ਕੇ ਲਾਉਂਦੇ ਸੀ, ਤੁਹਾਨੂੰ ਪਤਾ ਭਗਵੰਤ ਮਾਨ ਸਾਹਿਬ ਦਾ ਸਟਾਇਰ ਬੜਾ ਤਕੜਾ ਹੈ,
ਬਿਲਕੁਲ ਅੱਜ ਕੱਲ ਆਪ ਵੀ ਵਿਵਾਦਾਂ ਦੇ ਵਿੱਚ, ਚਰਚਾਵਾਂ ਦੇ ਵਿੱਚ ਕੋਈ ਘੱਟ ਨਹੀਂ ਰਹਿੰਦੇ। ਸੁਰਖੀਆਂ ਇਹਨਾਂ ਦੀਆਂ ਵੀ ਅਖਬਾਰਾਂ ਦੇ ਵਿੱਚ ਓਨੀਆਂ ਹੀ ਲੱਗਦੀਆਂ ਉਨੀ ਹੀ ਲੱਗਦੀ। ਤੇ 5 ਸਾਲਾਂ 'ਚ ਹੋ ਸਕਦਾ ਕੋਈ 2-4 ਵੱਧ ਹੀ ਭਲਾਂ ਦੀ ਲੱਗ ਜਾਣ। ਸਪੀਕਰ ਸਾਹਿਬ ਦੀ ਬੜੀ ਤਾਰੀਫ਼ ਸੁਣਦੇ ਸੀ ਜਦੋਂ ਸੈਸ਼ਨ ਚੱਲਦਾ ਸੀ। ਕਹਿੰਦੇ ਬੜੇ ਬੈਲੈਂਸ ਨਾਲ ਚੱਲਦੇ ਨੇ ਹੂੰ ਸਪੀਕਰ ਸਾਹਿਬ। ਸਾਰਿਆਂ ਨੂੰ ਮੌਕਾ ਦਿੱਤਾ, ਚਲੋ ਵਧੀਆ ਸੈਸ਼ਨ ਚਲਾਇਆ ਇਹਨਾਂ ਨੇ। ਪਰ ਸਪੀਕਰ ਸਾਹਿਬ ਦੀ ਵੀਡੀਓ ਇੱਕ ਵਾਇਰਲ ਹੋ ਰਹੀ ਹੈ, ਉਹਦੇ ਵਿੱਚ ਦੱਸਦੇ ਆ ਵੀ ਸੁਰੱਖਿਆ ਮੁਲਾਜ਼ਮਾਂ ਨੇ ਇੱਕ ਡਰਾਈਵਰ ਦਾ ਕਟਾਪਾ ਬੜਾ ਚਾੜਿਆ ਤੇ ਦੂਜੇ ਪਾਸੇ ਇੱਕ ਵਿਧਾਇਕ ਵਿਵਾਦਾਂ ਦੇ ਵਿੱਚ ਆ, ਉਹਨੇ ਫੋਰਚੂਨਰ ਗੱਡੀ ਲਈ ਸੀ ਤੇ ਕਾਹਲੀ ਦੇ ਵਿੱਚ ਵਿਧਾਇਕ ਸਾਹਿਬ ਰਜਿਸਟ੍ਰੇਸ਼ਨ ਹੀ ਕਰਾਉਣੀ ਭੁੱਲ ਗਏ। ਬਿਲਕੁਲ ਅੱਜ ਕੱਲ ਕੋਈ ਨਾ ਕੋਈ ਨਵਾਂ ਵਿਵਾਦ ਇਹਨਾਂ ਦਾ ਆਇਆ ਰਹਿੰਦਾ। ਕਦੇ ਵੀਡੀਓ ਵਾਇਰਲ ਹੋ ਗਈ, ਕਦੇ ਆਡੀਓ ਕਲਿੱਪ ਵਾਇਰਲ ਹੋ ਗਿਆ, ਕਦੇ ਪੀਏ ਵਾਲਾ ਮਾਮਲਾ ਸਾਹਮਣੇ ਆ ਗਿਆ, ਕਦੇ ਕਿਸੇ ਇਸ ਦਾ ਨੱਚਣ ਵਾਲਾ ਮਾਮਲਾ ਸਾਹਮਣੇ ਆ ਗਿਆ। ਚਰਚਾਵਾਂ 'ਚ ਰਹਿਣ ਦੀ ਆਦਤ ਵੀ ਔਰ ਬਣੇ ਵੀ ਰਹਿਣਾ ਚਾਹੀਦਾ। ਪਰ ਆਹ ਕੁੱਟਮਾਰ ਵਾਲਾ ਮਾਮਲਾ ਬਹੁਤ ਮੰਦਭਾਗਾ ਹੈ। ਜਿਵੇਂ ਤੁਸੀਂ ਗੱਲ ਕੀਤੀ, ਕੁਲਤਾਰ ਸਿੰਘ ਸੰਧਵਾਂ ਹੋਰੀ ਇਸ ਪਾਰਟੀ ਦੇ ਵਿੱਚ ਸਭ ਤੋਂ ਠਰਮੇ ਵਾਲੇ ਲੀਡਰ, ਸਭ ਤੋਂ ਸਹਿਜ ਲੀਡਰ ਜੀ, ਲੋਕਾਂ ਦੇ ਨੇੜੇ ਹੋ ਕੇ ਵਿਚਰਨ ਵਾਲੇ ਲੀਡਰ ਔਰ ਪੰਜਾਬ ਦੇ ਵਿਸ਼ਿਆਂ ਨੂੰ ਸਮਝ ਰੱਖਣ ਵਾਲੇ ਲੀਡਰ ਮੰਨੇ ਜਾਂਦੇ ਨੇ। ਇਸੇ ਪਾਰਟੀ ਦੇ ਮੌਜੂਦਾ ਲੀਡਰਾਂ ਚੋਂ ਗੱਲ ਕਰ ਰਿਹਾ ਕਿ ਉਹਨਾਂ ਲੀਡਰਾਂ ਚੋਂ ਸਭ ਤੋਂ, ਜੇਕਰ ਕਿਸੇ ਨੂੰ ਲੱਗਦਾ ਕਿ ਇਹ ਲੀਡਰ ਬੜਾ ਸੋਚ ਕੇ ਬੋਲਦਾ, ਕੱਲ ਵੀ ਜਿਹੜੇ ਉਹਨਾਂ ਨੇ ਬੋਲਿਆ ਇਸ ਮਸਲੇ ਤੇ ਵੀ ਉਹ ਬੜਾ ਸੋਚ ਸਮਝ ਕੇ ਬੋਲਿਆ, ਮਤਲਬ ਜੀ ਤੇ ਇਸ ਲਈ ਉਹਦੇ ਲਈ ਉਹ ਜਾਣੇ ਜਾਂਦੇ ਨੇ। ਪਰ ਇੱਕ ਗੱਲ 'ਚ ਮਤਲਬ ਕਿ ਕੁਐਸਚਨ ਮਾਰਕ ਖੜਾ ਹੁੰਦਾ, ਜਿਹੜਾ ਉਹਨਾਂ ਨੇ ਕਿਹਾ ਕਿ ਮੇਰੀ ਗੱਡੀ ਨੂੰ ਟੱਕਰ ਮਾਰੀ ਗਈ। ਉਹ ਮਤਲਬ ਕਿ ਸਮਝ ਨਹੀਂ ਆਉਂਦਾ ਕਿ ਟਰੱਕ ਮੂਹਰੇ ਆ, ਤੁਸੀਂ ਕਾਫਲਾ ਪਿੱਛੋਂ ਆ ਰਹੇ ਹੋ, ਤੁਸੀਂ ਟਰੱਕ ਨੂੰ ਲੰਘਣਾ ਚਾਹੁੰਦੇ ਹੋ ਤੇ ਟਰੱਕ ਕਹਿੰਦੇ ਥਾਂ ਨਹੀਂ ਦੇ ਪਾ ਰਿਹਾ। ਉੱਥੇ ਰੋਡ ਤੇ ਜਾਮ ਲੱਗਿਆ ਸੀ ਜੀ, ਲੰਮੇ ਸਮੇਂ ਤੋਂ ਜਾਮ ਚੱਲ ਰਿਹਾ ਸੀ। ਉਸ ਜਾਮ ਦੇ ਵਿੱਚ ਹੂਟਰ ਮਾਰਦੀਆਂ ਗੱਡੀਆਂ ਆਈਆਂ ਨੇ ਔਰ ਹੂਟਰ ਮਾਰਦੀਆਂ ਗੱਡੀਆਂ ਟਰੱਕ ਵਾਲੇ ਨੂੰ, ਮਤਲਬ ਕਿ ਜਿਵੇਂ ਕਹਿੰਦੇ ਹੁੰਦੇ ਨੇ ਕਿ ਜਿਵੇਂ ਗੱਡੀ ਚੋਂ ਹੀ ਕਹਿੰਦੇ ਸੀ ਕਿ ਚੱਕ ਹੀ ਪਰੇ ਕਰ ਦਾਂਗੇ, ਮਤਲਬ ਏਦਾਂ। ਤੇ ਉਹ ਹੁਣ ਟਰੱਕ ਵਾਲੇ ਦਾ ਜੋ ਬਿਆਨ ਹੈ ਪ੍ਰਵੀਨ ਜੀ, ਉਹ ਕਹਿੰਦਾ ਕਿ ਮੇਰੇ ਮੂਹਰੇ ਮੋਟਰਸਾਈਕਲ ਖੜਾ ਹੈ। ਹੁਣ ਮੋਟਰਸਾਈਕਲ ਪਿੱਛੋਂ ਇਹਨਾਂ ਨੂੰ ਦਿਖ ਥੋੜਾ ਰਿਹਾ, ਇਹਨੂੰ ਤਾਂ ਲੱਗਦਾ ਕਿ ਟਰੱਕ ਹੀ ਖੜਾ ਹੈ। ਉਹ ਕਹਿੰਦੇ ਕਿ ਜਦੋਂ ਤੱਕ ਉਹ ਪਰੇ ਨਹੀਂ ਹੋ ਸਕਦਾ ਮੈਂ ਕੱਟ ਨਹੀਂ ਸਕਦਾ। ਤੇ ਕਹਿੰਦੇ ਜਦੋਂ ਉਹ ਪਰੇ ਹੋਇਆ ਤੇ ਮੈਂ ਕੱਟਣ ਲੱਗਿਆ, ਉਹ ਤੋਂ ਬਾਅਦ ਆ ਕੇ ਕਹਿੰਦੇ ਤੂੰ ਜਾਣ ਕੇ ਟਰੱਕ ਤੇ ਰਾਹ ਨਹੀਂ ਦਿੱਤਾ। ਤੇ ਕਹਿੰਦੇ ਮੈਨੂੰ ਪਹਿਲਾਂ ਗੱਡੀ 'ਚ, ਉਹ ਵੀਡੀਓ 'ਚ ਵੀ ਦਿਖਦਾ ਕਿ ਉਹਨੂੰ ਬੈਠੀ ਡਰਾਈਵਰ ਸੀਟ ਤੇ ਬੈਠੀ ਪਹਿਲਾਂ ਕੁੱਟਿਆ, ਫਿਰ ਉਤਰ ਕੇ ਭੱਜੇ ਜਾਂਦੇ ਨੂੰ ਫੜ ਕੇ ਕੁੱਟਿਆ। ਤੇ ਇਸ ਮੌਕੇ ਜੇਕਰ 2 ਮਿੰਟ ਵੱਧ ਲੱਗ ਵੀ ਗਏ, ਕੁਲਤਾਰ ਸੰਧਵਾਂ ਜੀ ਨੂੰ ਪੁੱਛੇ ਕਿ ਫੇਰ ਕੀ ਹੋ ਗਿਆ, ਤੁਸੀਂ 4 ਮਹੀਨੇ ਪਹਿਲਾਂ ਆਮ ਆਦਮੀ ਸੀ, ਹੁਣ ਖਾਸ ਕਿਵੇਂ ਬਣ ਗਏ? ਥੋੜਾ ਜਿਹਾ ਠਹਿਰਾਵ ਰੱਖ ਲੈਣਾ ਚਾਹੀਦਾ। ਸੋ ਜਿਹੜੀ ਤੁਹਾਡੀ ਬੋਲਚਾਲ 'ਚ ਠਹਿਰਾਵ ਹੈ, ਉਹਨੂੰ ਜੀਵਨ ਸ਼ੈਲੀ 'ਚ ਵੀ ਨਜ਼ਰ ਆਉਣਾ ਚਾਹੀਦਾ। ਸੋ ਬੇਸ਼ੱਕ ਇੱਥੇ ਕੁਲਤਾਰ ਸੰਧਵਾਂ ਨੇ ਕੋਈ ਹੁਕਮ ਨਹੀਂ ਦਿੱਤਾ ਹੁਣ ਆਪਣੀ ਸਿਕਿਉਰਿਟੀ ਨੂੰ ਕਿ ਜਾਓ ਉਹਨੂੰ ਭਜਾਓ ਜਾਂ ਕੁਛ। ਸਿਕਿਉਰਿਟੀ ਵਾਲੇ ਆਪੇ ਵੀ ਕਈ ਵਾਰ ਹਵਾ ਲੈ ਲੈਂਦੇ ਆ ਜਿਆਦਾ, ਸੁਰੱਖਿਆ ਗਾਰਡ ਕਈ ਵਾਰ ਆਪੇ। ਪਰ ਜਦੋਂ ਘਟਨਾਕ੍ਰਮ ਵਾਪਰ ਗਈ, ਵੀਡੀਓ ਵਾਇਰਲ ਹੋ ਗਈ, ਉਦੋਂ ਤੱਕ ਕੁਲਤਾਰ ਸੰਧਵਾਂ ਨੂੰ ਪਤਾ ਲੱਗਿਆ ਹੋਵੇਗਾ। ਔਰ ਮੈਨੂੰ ਲੱਗਦਾ ਫਿਰ ਉਹਨੂੰ ਕਵਰ ਕਰਨ ਲਈ ਗੱਲ ਕਹੀ ਕਿ ਮੈਂ ਡਰਾਈਵਰ ਨਾਲ ਜੇਕਰ ਕੋਈ ਬਦਤਮੀਜੀ ਹੋਈ ਹੈ, ਕੋਈ ਧੱਕੇਸ਼ਾਹੀ ਹੋਈ ਹੈ, ਮੈਂ ਮਾਫੀ ਵੀ ਮੰਗਦਾ, ਪਰ ਉਹਨੇ ਮੈਨੂੰ ਨੁਕਸਾਨ ਪਹੁੰਚਾਉਣ ਦਾ ਕੋਸ਼ਿਸ਼ ਕੀਤਾ। ਬਾਲ ਬਚੇ, ਇਹ ਖਬਰਾਂ ਵੀ ਲੱਗ ਗਈਆਂ ਕਿ ਸੰਧਵਾਂ ਸਾਹਿਬ ਬਾਲ ਬਚੇ, ਟਰੱਕ ਨੂੰ ਟੱਕਰ ਮਾਰੀ ਸੀ। ਉਹ ਟੱਕਰ ਵਾਲੀ ਅਜੇ ਤੱਕ ਵੀਡੀਓ ਨਹੀਂ ਸਾਨੂੰ ਦਿਖੀ ਕਿਤੇ। ਤੇ ਜੇਕਰ ਕੁੱਟਮਾਰ ਵਾਲੀ ਵੀਡੀਓ ਦਿਖ ਸਕਦੀ ਹੈ, ਟੱਕਰ ਵਾਲੀ ਵੀਡੀਓ ਵੀ ਆ ਜਾਣੀ ਸੀ ਭਾਈ। ਫਿਰ ਉੱਥੇ ਟਰੱਕ ਦੇ ਮੂਹਰੇ ਖੜੀ ਗੱਡੀ ਵੀ ਦਿਖ ਜਾਣੀ ਸੀ, ਉਹ ਨਹੀਂ ਕਿਤੇ ਕੋਈ ਦਿਖਿਆ। ਸੋ ਇਸ ਲਈ ਪਹਿਲੀ ਨਜ਼ਰੇ ਇਹੀ ਲੱਗ ਰਿਹਾ ਕਿ ਮਾਮਲਾ ਟਰੱਕ ਤੋਂ ਸਾਈਡ ਲੈਣ ਦਾ ਹੀ ਸੀ। ਉਹਦੇ ਵਿੱਚ ਗੁੱਸੇ 'ਚ ਆ ਕੇ ਇਹਨਾਂ ਦੇ ਮੁਲਾਜ਼ਮਾਂ ਨੇ ਬਦਤਮੀਜੀ ਕੀਤੀ ਹੈ, ਧੱਕਾਸ਼ਾਹੀ ਕੀਤੀ ਹੈ, ਤੇ ਜਿਹਦੇ ਲਈ ਕੁਲਤਾਰ ਸੰਧਵਾਂ ਨੇ ਬਾਅਦ ਚੋਂ ਮਤਲਬ ਕਿਹਾ ਕਿ ਸਾਨੂੰ ਸੜਕ ਤੇ ਚੱਲਦਿਆਂ ਹੋਇਆ ਸਹਿਜ ਵੀ ਰਹਿਣਾ ਚਾਹੀਦਾ, ਧਿਆਨ ਵੀ ਰੱਖਣਾ ਚਾਹੀਦਾ, ਪਰ ਮੈਂ ਇਹਦੀ ਮਾਫੀ ਮੰਗਦਾ। ਪਰ ਮਤਲਬ ਕਿ ਮੇਰੀ ਗੱਡੀ 'ਚ ਟੱਕਰ ਮਾਰੀ ਸੀ, ਇਸ ਲਈ ਕਹਿੰਦੇ ਕਿ ਥੋੜਾ ਜਿਹਾ ਨਾਰਾਜ਼ਗੀ ਹੋ ਗਈ ਹੋਣੀ, ਪਰ ਮੈਂ ਅੱਗੇ ਨੂੰ ਧਿਆਨ ਰੱਖੂੰਗਾ। ਸੋ ਉਹਨਾਂ ਨੇ ਇਹ ਗੱਲ ਹਵਾਲਾ ਦਿੱਤਾ। ਤੇ ਜਿੱਥੋਂ ਤੱਕ ਦੂਜੀ ਗੱਲ ਹੈ, ਉਹ ਤਾਂ ਬਾਈ ਕਮਾਲ ਆ। ਨਵੀਂ ਗੱਡੀ, ਮਤਲਬ ਅੱਗੇ ਨਾ ਆਪਣੇ ਉਹ AF ਲਿਖਣ ਦਾ ਬਹੁਤ ਰਿਵਾਜ ਹੁੰਦਾ ਸੀ ਮੇਰਾ ਖਿਆਲ। ਹਾਂਜੀ, ਮਤਲਬ ਕਿ ਸਕੂਟਰ ਲੈ ਰਹੇ, ਚੇਤਕ ਸਕੂਟਰ ਜਦੋਂ ਆਉਂਦੇ ਹੁੰਦੇ ਸੀ ਉਹਨਾਂ ਦਿਨਾਂ ਦੇ ਵਿੱਚ, ਇਹ ਮਤਲਬ ਕਿ 4-4 ਸਾਲ 5-5 ਸਾਲ AFA ਲਿਖ ਕੇ ਚੱਲੀ ਜਾਂਦਾ ਸੀ ਕੰਮ, ਹੈ ਨਾ। ਤੇ ਕਿ ਅਪਲਾਈਡ ਫਾਰ, ਹਲੇ ਦਾ ਨੰਬਰ ਅਪਲਾਈ ਕੀਤਾ ਹੋਇਆ। ਇੱਥੇ ਤਾਂ ਦੇ ਰਹੇ ਲਾਈ, ਮੈਨੂੰ ਲੱਗਦਾ ਸਾਈਟ ਖੋਲ ਕੇ ਦੇਖੀ ਕਿ ਆਪਾਂ ਲਾ, ਆਪਣੀ ਸਰਕਾਰ ਆ, ਤੂੰ ਸਾਈਟ ਖੋਲ, ਸਰਕਾਰੀ ਸਾਈਟ ਤੇ ਦੇਖ ਲਿਆ ਕਿ ਨੰਬਰ 39 ਪਿਆ ਖਾਲੀ, ਲਾ ਦੇ, ਨੰਬਰ ਪਲੇਟ ਲਵਾ ਕੇ ਆਪਣੀ ਗੱਡੀ ਤੇ ਤੋਰ ਲਈ। ਹੁਣ ਉਹ ਸਾਈਟ ਤੇ ਨੰਬਰ ਅਜੇ ਕਿਸੇ ਨੂੰ ਅਲਾਟ ਨਹੀਂ ਹੋਇਆ, ਕਿਸੇ ਦੇ ਨਾਮ ਤੇ ਦਰਜ ਨਹੀਂ ਹੋਇਆ, ਉੱਥੇ ਅਜੇ ਵਿਕਣ ਨੂੰ ਖੜਾ। ਤੇ ਅਧਿਕਾਰੀ ਵਿਭਾਗ ਦੇ ਕਹਿ ਰਹੇ ਨੇ ਕਿ ਨਾ ਅਸੀਂ ਇਹ ਨੰਬਰ ਸੇਲ ਕੀਤਾ ਹੈ, ਨਾ ਕਿਸੇ ਨੂੰ ਅਲਾਟ ਕੀਤਾ, ਨਾ ਇਹਦੀ ਬੋਲੀ ਹੋਈ ਹੈ। ਤੇ MLA ਸਾਹਿਬ ਬਾਬਾ ਬਕਾਲਾ ਦੇ, ਆਮ ਆਦਮੀ ਪਾਰਟੀ ਦੇ ਵਿਧਾਇਕ, ਆਪਣੀ ਗੱਡੀ ਤੇ ਲਾ ਕੇ ਘੁੰਮਣ ਲੱਗੇ ਕਿ ਨਵੀਂ ਗੱਡੀ, ਨਵਾਂ ਨੰਬਰ, ਵਾਹ ਮੋਹਨ ਬਾਬੂ, ਨਈ ਗਾੜੀ ਨਈ ਦੁਲਹਨ, ਹੈ ਨਾ। ਚਲੋ ਬਸ ਉਹ ਚੱਲ ਰਿਹਾ। ਸੋ ਉਸ ਨੂੰ ਲੈ ਕੇ ਹੁਣ ਖਬਰਾਂ ਵੀ ਲੱਗ ਗਈਆਂ ਔਰ ਵਿਭਾਗ ਨੇ ਕਹਿ ਵੀ ਦਿੱਤਾ ਕਿ ਇਹ ਕਾਨੂੰਨੀ ਤੌਰ ਤੇ ਗਲਤ ਹੈ, ਅਸੀਂ ਕਾਰਵਾਈ ਕਰਾਂਗੇ। ਚਲੋ ਕਾਰਵਾਈ ਤਾਂ ਮਤਲਬ ਕਿ ਲੱਗਦਾ ਨੀਗਾ ਕਿ ਇੰਨਾ ਕੋਈ ਦਮਖਮ ਦਿਖਾਉਣ। ਇਹ ਕੋਈ ਉਹ ਲੀਡਰ ਹੁੰਦਾ ਜਿਹੜਾ ਮਤਲਬ ਕਿ ਇਹੋ ਜਿਹੀ ਕਾਰਵਾਈ ਕਰ ਸਕੇ, ਕੋਈ ਉਹ ਮਤਲਬ ਕਿ ਮੁਲਾਜ਼ਮ ਹੁੰਦਾ ਜਿਹੜਾ ਐਡੀ ਵੱਡੀ ਕਾਰਵਾਈ ਕਰ ਸਕੇ। ਸੋ ਪਰ MLA ਨੇ ਆਪਣੀ ਦਿਖਾ ਦਿੱਤੀ ਕਿ ਹਾਂ ਹੁਣ ਅਸੀਂ ਆਮ ਨਹੀਂ ਆ,
ਸੋ ਜਿਹੜੀ ਜੀ। ਆਪਾਂ ਉਹ ਗੱਲ ਕਰ ਰਹੇ ਸੀ, ਉਹਨੇ ਸਾਰੇ ਖਾਸ ਬਣ ਗਏ ਨੇ ਵੀਰ ਮੇਰੇ। ਕੋਈ ਜੀ। ਟੋਲ ਦੇ ਉੱਤੇ ਬੈਰੀਅਰ ਜਾਂ ਤੋੜ ਕੇ ਲੰਘ ਜਾਂਦਾ ਹੈ, ਹੂੰ। ਤੇ ਕੋਈ ਮਤਲਬ ਕਿ ਬਿਨਾ, ਹੁਣ ਉਹ MLA ਸਾਹਿਬ ਕਹਿੰਦੇ ਮੈਂ ਫੀਸ ਸਾਰੀ ਅਦਾ ਕੀਤੀ ਆ, ਮੈਂ ਜੀ। ਟੈਕਸ ਸਾਰੇ ਭਰੇ ਨੇ। ਭਾਈ ਜੇ ਵਾਹ! ਫੀਸ ਭਰੀ ਹੈ, ਟੈਕਸ ਭਰੇ ਨੇ, ਤਾਂ ਉਹਦੀ ਚਿੱਠੀ ਜਾਰੀ ਕਰ ਦਿਓ, ਤੇ ਆ ਹੂੰ। ਨੰਬਰ ਅਲਾਟਮੈਂਟ ਵਾਲੀ ਚਿੱਠੀ ਦਿਖਾ ਦਿਓ, ਹੂੰ। ਤੁਹਾਨੂੰ ਅਲਾਟ ਹੋਇਆ ਹੋਏਗਾ ਨੰਬਰ। ਸੋ ਜੀ। ਉਹ ਹੁਣ ਸਰਕਾਰੀ ਰਿਕਾਰਡ 'ਚ ਅਜੇ ਚੜਿਆ ਨਹੀਂ ਗਾ। ਸੋ ਇਸ ਲਈ ਹੋ ਸਕਦਾ ਨੰਬਰ ਹੁਣ ਇਹੀ ਮਿਲ ਜਾਵੇ, ਹੂੰ। ਉਹਦੇ ਲਈ ਅਦਾਇਗੀ ਵੀ ਸਾਰਾ ਕੁਝ ਇੱਕ ਨੰਬਰ 'ਚ ਹੋ ਜਾਵੇ, ਕੋਈ ਉਹ ਸਵਾਲ ਨਹੀਂਗਾ। ਪਰ ਇੰਨੀ ਕਾਹਲ ਕਿਉਂ? ਸੇ 2 ਦਿਨ ਬਾਅਦ ਮਿਲ ਜਾਣਾ ਸੀ, ਜਾਂ ਨਾਰਮਲ ਜਿਹੜਾ ਨੰਬਰ ਸੀ ਉਹ ਮਿਲ ਜਾਣਾ ਸੀ। ਸੋ ਜਿਹੜਾ VIP ਦਿਖਾਉਣ ਦਾ ਨਾ, ਇਹ ਜੀ। ਉਸੇ ਚੀਜ਼ ਨੇ ਮਾਰਿਆ। ਔਰ ਇਹਦੇ ਜਾਲ 'ਚ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਲੀਡਰ ਵੀ ਹੁਣ ਫਸਣ ਲੱਗੇ, ਉਹਨਾਂ ਨੂੰ ਵੀ ਹੁਣ VIP ਕਲਚਰ ਦਾ ਰੰਗ ਚੜ੍ਹਨ ਲੱਗਿਆ। ਔਰ ਇਹ ਰੰਗ ਹਮੇਸ਼ਾ ਨੁਕਸਾਨਦੇਹ ਹੁੰਦਾ ਹੈ। ਜਦੋਂ ਰਾਜਨੀਤੀ ਦੇ ਚਿੱਟੇ ਕੁੜਤੇ ਪਜਾਮਿਆਂ ਤੇ ਸਿਆਸੀ ਰੰਗ ਚੜ੍ਹ ਜਾਵੇ ਨਾ, ਫਿਰ ਉਹ ਦਾਗਦਾਰ ਹੋ ਜਾਂਦੇ ਨੇ, ਰੰਗਦਾਰ ਨਹੀਂ। ਸਿਆਣੇ ਕਹਿੰਦੇ ਫੀਲਿੰਗ ਲੈਣੀ ਨਹੀਂ ਮਾੜੀ, ਫੀਲਿੰਗ ਚੱਕਣੀ ਮਾੜੀ ਹੈ। ਚੱਕਣੀ ਮਾੜੀ ਹੈ, ਚਾਹੀਦਾ ਬੰਦੇ ਨੂੰ। ਚਲੋ ਮਾੜਾ ਮੋਟਾ ਬਿਲਕੁਲ। ਕਈ ਲੋਕਾਂ ਨੇ ਨੁਮਾਇੰਦਾ ਚੁਣ ਲਿਆ, ਫੀਲ ਆਉਂਦਾ ਬੰਦੇ ਨੂੰ, ਮੱਲੋ ਮੱਲੀ ਆਉਂਦਾ ਹਾਂ। ਜਦੋਂ 4 ਬੰਦੇ ਮੋੜ ਤੋਂ, ਹਰੇਕ ਮੋੜ ਤੋਂ ਹੀ ਹੱਥ ਚੱਕਦੇ ਨੇ, ਕਹਿੰਦਾ ਵੀ ਠੀਕ ਆ, ਸਵਾਦ ਆ ਗਿਆ, ਪਰ ਫੀਲਿੰਗ ਚੱਕਣੀ ਨਹੀਂ ਚਾਹੀਦੀ। ਚੱਕਣੀ ਨਹੀਂ ਚਾਹੀਦੀ। ਅੱਛਾ ਸ਼ਰਮਾ ਜੀ, ਇੱਕ ਗੱਲ ਹੋਰ ਦੱਸੋ ਵੀ ਇਹ ਸਰਕਾਰੀ ਗੱਡੀਆਂ ਦੇ ਵਿੱਚ ਤੇਲ ਤੂਲ ਕਿਹੋ ਜਿਹਾ ਪੈਂਦਾ? ਹਰੇਕ ਬੰਦਾ ਜਦੋਂ ਵਿੱਚ ਬਹਿ ਜਾਂਦਾ, ਲੋਕਾਂ ਨੂੰ ਕੀੜੇ ਮਕੌੜੇ ਗਿਣਨ ਲੱਗ ਪੈਂਦਾ। ਬਿਲਕੁਲ, ਇਹ ਸਰਕਾਰੀ ਤੇਲ, ਉਹ ਪੰਪਾਂ ਤੇ 2 ਤਰ੍ਹਾਂ ਦਾ ਤੇਲ ਲੱਗਿਆ ਹੁੰਦਾ ਨਾ, ਕਿ ਜੀ। ਇੱਕ ਤੇਜ਼ ਚੱਲਣ ਵਾਲੀ ਗੱਡੀ ਵਾਲਾ ਤੇਲ ਹੈ, ਇਹ ਫਿਰ ਉਹ ਸਰਕਾਰੀ ਨੋਟਾਂ ਵਾਲਾ ਜਦੋਂ ਤੇਲ ਪੈਂਦਾ ਨਾ, ਫਿਰ ਉਹ ਐਂ ਲੱਗਣਾ। ਅਸਲ 'ਚ ਜਦੋਂ ਤੁਸੀਂ ਆਪਣੀ ਜੇਬ 'ਚੋਂ ਅਦਾ ਕਰੋ ਨਾ, ਫਿਰ ਤੁਹਾਨੂੰ ਸਾਰੀਆਂ ਚੀਜ਼ਾਂ ਦਾ ਅਹਿਸਾਸ ਰਹਿੰਦਾ। ਜਦੋਂ ਪਤਾ ਕਿ ਸਰਕਾਰ ਨੇ ਟੈਲੀਫੋਨ ਦਾ ਬਿੱਲ ਭਰਨਾ ਜੀ, ਸਰਕਾਰ ਨੇ ਗੱਡੀ ਦਾ ਬਿੱਲ ਭਰਨਾ, ਸਰਕਾਰ ਨੇ ਦਫ਼ਤਰ ਦਾ ਬਿੱਲ ਦੇਣਾ, ਫਿਰ ਨਾ ਅਸੀਂ ਲਾਈਟ ਬੰਦ ਕਰਨਾ ਸਿੱਖਦੇ ਹਾਂ, ਮਤਲਬ ਨਾ ਅਸੀਂ ਬਿਜਲੀ ਬਚਾਉਣਾ ਸਿੱਖਦੇ ਹਾਂ, ਨਾ ਅਸੀਂ ਤੇਲ ਫੂਕਣਾ। ਪੰਜਾਬ ਤੋਂ ਇੱਕ ਗੱਡੀਆਂ ਦਾ ਕਾਫਲਾ ਪ੍ਰਵੀਨ ਜੀ ਨਿਤ ਦਿਨ ਦਿੱਲੀ ਜਾ ਰਿਹਾ ਜੀ। ਜਹਾਜ਼ਾਂ ਵਾਲਾ ਮਾਮਲਾ ਅਜੇ ਚਰਚਾ ਵਿੱਚ ਆ, ਕਿ ਜਹਾਜ਼ ਜਿਹੜੇ ਉਡਾਰੀ ਭਰਦੇ ਸੀ, ਉਹਨਾਂ ਦਾ ਖਰਚਾ ਨਹੀਂ ਦੱਸ ਰਹੀ ਸਰਕਾਰ। ਕਹਿੰਦੇ ਜੀ ਉਹਦੇ ਨਾਲ ਸੁਰੱਖਿਆ ਨੂੰ ਖਤਰਾ। ਕਮਾਲ ਆ ਜਨਾਬ। ਮਤਲਬ ਕਿ ਇਹ ਕਿਵੇਂ ਹੋ ਸਕਦਾ, ਜਿਹੜਾ ਜਹਾਜ਼ ਉਡਾਰੀ ਭਰ ਲਿਆ, ਜਿਹਦੇ ਵਿੱਚ ਮੁੱਖ ਮੰਤਰੀ ਸਾਹਿਬ ਚੜ੍ਹ ਲਏ ਤੇ ਉਤਰ ਲਏ, ਜਹਾਜ਼ ਮੁੜ ਕੇ ਖੜ ਗਿਆ, ਤੇ ਉਹਦਾ ਖਰਚਾ ਦੱਸਣ 'ਚ ਵੀ ਸੁਰੱਖਿਆ ਦਾ ਖਤਰਾ ਆ ਗਿਆ? ਇਹ ਕਿਵੇਂ ਹੋ ਸਕਦਾ? ਸੋ ਉਹ ਜਿਹੜਾ ਖਰਚਾ ਨਹੀਂ ਦੱਸਦੇ, ਉਸੇ ਤਰ੍ਹਾਂ ਇੱਕ ਹੋਰ ਮਾਮਲਾ ਚਰਚਾ 'ਚ ਆ ਰਿਹਾ ਕਿ ਮੁੱਖ ਮੰਤਰੀ ਸਾਹਿਬ ਦੇ ਨਾਂ ਤੇ ਗੱਡੀਆਂ ਅਲਾਟ ਨੇ, ਔਰ ਉਹਨਾਂ ਗੱਡੀਆਂ 'ਚ ਕੌਣ ਝੂਟੇ ਲੈਂਦਾ, ਇਹ ਅਜੇ ਮਾਮਲਾ ਸਾਹਮਣੇ ਆਉਣਾ। ਉਹ ਨਿਤ ਦਿਨ ਰੋਜ਼ ਤੇਲ ਪੰਜਾਬ ਸਰਕਾਰ ਦਾ ਤੇਲ ਫੂਕਦੀਆਂ ਨੇ, ਪੰਜਾਬ ਦੇ ਲੋਕਾਂ ਦਾ ਤੇਲ ਫੂਕਦੀਆਂ ਨੇ, ਰੋਜ਼ ਦਿੱਲੀ ਨੂੰ ਜਾਂਦੀਆਂ ਨੇ, ਰੋਜ਼ ਦਿੱਲੀ ਨੂੰ ਆਉਂਦੀਆਂ ਨੇ। ਸੋ ਇਹ ਚਰਚਾ, ਇਸ ਲਈ ਇਹ ਤੇਲ ਭਾਈ ਸੱਚਮੁੱਚ ਪਤਾ ਨਹੀਂ ਮਤਲਬ ਕਿ ਕਿਹੋ ਜਿਹਾ ਵੱਖਰਾ ਤੇਲ ਆ, ਜਿਹੜਾ ਮਤਲਬ ਕਿ ਧਰਤੀ ਤੇ ਪੈਰ ਲਾਉਣੋਂ ਹਟਾ ਦਿੰਦਾ ਇਹਨਾਂ ਲੀਡਰਾਂ ਦੇ। ਕੁਝ ਲੋਕ ਆਪ ਹੀ ਕਹਿੰਦੇ ਹੁੰਦੇ ਸੀ ਸ਼ਰਮਾ ਜੀ, ਕਿ ਜੇ ਇੰਨਾ ਹੀ ਡਰ ਲੱਗਦਾ ਲੋਕਾਂ ਤੋਂ, ਤੇ ਫਿਰ ਇਹੋ ਜਿਹੇ ਕੰਮ ਕਰਦੇ। ਕੁੱਕੜ ਖਾਨਾ ਖੋਲ ਲਓ, ਮੁਰਗੀ ਖਾਨਾ ਖੋਲ ਲਓ। ਚਲੋ ਖੈਰ, ਲੋਕਾਂ ਨੇ ਫਤਵਾ ਦਿੱਤਾ ਤੇ ਲੋਕ 5 ਸਾਲਾਂ ਲਈ ਲੋਕਾਂ ਨੇ ਚੁਣ ਲਿਆ। ਆਪਣਾ ਕੰਮ ਖਬਰਾਂ ਕਰਨਾ, ਆਪਾਂ ਖਬਰਾਂ ਕਰਦੇ ਨੇ। ਸ਼ਰਮਾ ਜੀ, ਤੁਸੀਂ ਜਾਣਕਾਰੀਆਂ ਦੇਈ ਜਾਂਦੇ ਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ ਜੀ।